ਵੀ ਉਹ ਜਿਹੜੀ ਸਾਹਮਣੇ ਲਾਟਾਂ ਦਿਸ ਰਹੀਆਂ ਨੇ ਇਹ ਟਰਾਈਡੈਂਟ ਫੈਕਟਰੀ ਧੌਲਾ, ਜਿਹੜੀ ਬਰਨਾਲੇ ਮਾਨਸਾ ਰੋਡ ਤੇ ਧੌਲਾ ਫੈਕਟਰੀ ਕਹਿੰਦੇ ਆ, ਉਸ ਫੈਕਟਰੀ ਦਾ ਵਿਊ ਹੈਗਾ ਇਹ। ਹੁਣ ਹਨੇਰੀ ਚੱਲੀ ਆ ਪੂਰੀ, ਇਸ ਹਨੇਰੀ ਦੇ ਵਿੱਚ ਮਤਲਬ ਇਹ ਸਾਰਾ ਕੁਝ ਹੋਇਆਗਾ। ਬਹੁਤ ਜ਼ਿਆਦਾ ਵੱਡੀਆਂ ਲਾਟਾਂ ਨਿਕਲ ਰਹੀਆਂ ਨੇਗੀਆਂ। ਬਰਨਾਲੇ ਸ਼ਹਿਰ ਤੋਂ ਦਿੰਦੀ ਸੀ, ਤਕਰੀਬਨ ਬਰਨਾਲੇ ਸ਼ਹਿਰ ਤੋਂ ਤਕਰੀਬਨ ਪੈ ਜਾਂਦਾ 15 ਕਿਲੋਮੀਟਰ। ਆਹ ਜਿਹੜੀ ਮੈਂ ਵੀਡੀਓ ਬਣਾ ਰਿਹਾਗਾ, ਇਹ ਵੀਡੀਓ ਤੁਸੀਂ ਤਕਰੀਬਨ ਐ ਮੰਨ ਕੇ ਚੱਲੋ ਵੀ ਲਗਭਗ 10-12 ਕਿਲੋਮੀਟਰ ਤੋਂ ਦੇਖ ਰਹੇ ਹੋਵੋਗੇ ਇਹ ਵੀਡੀਓ, ਜਿਹੜੀ ਇਸ ਟਾਈਮ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈਗੀ। ਤੇ 18-19 ਕਿਲੋਮੀਟਰ ਤੋਂ ਦੂਰੋਂ ਇਹ ਜਿਹੜਾ ਇਸ ਟਾਈਮ ਅਸਮਾਨ ਬਿਲਕੁਲ ਲਾਲ ਦਿਖਾਈ ਦੇ ਰਿਹਾ ਇਸ ਟਾਈਮ ਹਨੇਰੀ ਦੇ ਵਿੱਚ। ਛੰਨਾ ਪਿੰਡ ਦੇ ਬਿਲਕੁਲ ਕੋਲੇ ਆ, ਧੌਲਾ ਪਿੰਡ ਦੇ ਬਿਲਕੁਲ ਕੋਲੇ ਹੈਗੀ ਇਹ। ਤੇ ਇਸ ਟਾਈਮ ਜਿਹੜਾ ਮਤਲਬ 17-18 ਕਿਲੋਮੀਟਰ ਤੋਂ ਇਸ ਤਰ੍ਹਾਂ ਇਹ ਦਿਖ ਰਿਹਾ ਹੈਗਾ। ਹੁਣ ਜਿਹੜੀ ਇਹ ਫੈਕਟਰੀ ਹੈਗੀ, ਇਹਦੇ ਵਿੱਚ ਦਵਾਈਆਂ, ਅਲਕੋਹਲ, ਸਪਿਰਿਟ, ਮਤਲਬ ਮੈਨੂੰ ਪੂਰਾ ਤਾਂ ਕਲੀਅਰ ਨਹੀਂ, ਪਰ ਜਿਹੜੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇਗੀਆਂ ਵੀ ਇਹ ਚੀਜ਼ਾਂ ਇੱਥੇ ਤਿਆਰ ਹੁੰਦੀਆਂ ਨੇ, ਮਤਲਬ ਕੈਮੀਕਲ ਹੀ ਹੈ ਟੋਟਲ। IOL ਦਾ ਪਲਾਟ ਆ ਇਹ ਧੌਲਾ ਦਾ, ਤੇ ਉੱਥੇ ਦਾ ਇਹ ਜਿਹੜਾ ਉਹ ਸਾਹਮਣੇ ਤੁਸੀਂ ਵਿਊ ਹੈਗਾ ਦੇਖ ਰਹੇ ਹੋਗੇ ਇਸ ਟਾਈਮ, ਬਹੁਤ ਜ਼ਿਆਦਾ ਕਹਿ ਲਈਏ ਵੀ ਭਿਆਨਕ ਦ੍ਰਿਸ਼ ਦਿਖ ਰਿਹਾ ਹੈਗਾ। ਇਹ ਚੀਜ਼ ਦਾ ਕੁਝ ਨਹੀਂ ਕਹਿ ਸਕਦੇ ਕਿ ਵੀ ਕਿਹੜਾ ਕੈਮੀਕਲ ਹੋਊਗਾ, ਕੀ ਕੈਮੀਕਲ ਇਸ ਟਾਈਮ ਇਹ ਜਿਹੜਾ ਵਰਨ ਹੋ ਰਿਹਾ ਹੈਗਾ, ਮੱਚ ਰਿਹਾ ਹੈਗਾ। ਇਸ ਚੀਜ਼ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਵੀ ਕਿਹੜਾ ਕੈਮੀਕਲ ਹੈਗਾ। ਪਰ ਲਾਟਾਂ ਨੇਗੀਆਂ ਜਿਹੜੀਆਂ ਇਹ ਮਤਲਬ ਆਸੇ-ਪਾਸੇ 20-25 ਕਿਲੋਮੀਟਰ ਤੋਂ ਉੱਪਰ ਨੂੰ, ਜਿਵੇਂ ਅਸਮਾਨ ਦੇ ਵਿੱਚ ਦੇਖਦੇ ਤਾਂ ਬਿਲਕੁਲ ਲਾਲ ਅਸਮਾਨ ਹੋਇਆ ਪਿਆ ਹੈਗਾ, ਬਿਲਕੁਲ ਲਾਲ। ਅੰਦਰ ਕੁਝ ਕਹਿ ਨਹੀਂ ਸਕਦੇ ਵੀ ਅੰਦਰ ਕੋਈ ਜਾਨੀ ਨੁਕਸਾਨ ਹੋਇਆ ਹੋਊ ਜਾਂ ਕੋਈ ਇਦਾਂ ਦਾ। ਹਾਲੇ ਕੋਈ ਆਪਾਂ ਮਤਲਬ ਮੈਂ ਰਸਤੇ ਤੋਂ ਲੰਘਿਆ ਜਾ ਰਿਹਾ ਸੀਗਾ, ਰਸਤੇ ਤੋਂ ਇਹ ਜਿਹੜਾ ਇਦਾਂ ਦਿਖ ਰਿਹਾ ਸੀਗਾ ਵੀ ਕੋਈ ਗੱਲਬਾਤ ਹੋਈ ਹੈ, ਕਿਉਂਕਿ ਹੁਣ ਉਹ ਜਿਹੜੇ ਸਾਹਮਣੇ ਇਸ ਟਾਈਮ ਕਹਿ ਦਈਏ ਵੀ ਲਾਟਾਂ ਨਿਕਲ ਰਹੀਆਂ ਨੇਗੀਆਂ, ਵਧੀ ਜਾ ਰਹੀਆਂ ਨੇ, ਘਟ ਨਹੀਂ ਰਹੀਆਂ, ਵੱਧ ਰਹੀਆਂ ਨੇ। ਇਹ ਬਹੁਤ ਜ਼ਿਆਦਾ ਕਾਲੇ ਕੇ ਪਿੰਡ ਤੋਂ ਵੀ ਦਿਖ ਰਿਹਾ, ਬਲਵਿੰਦਰ ਬਾਈ ਦਾ ਆਇਆਗਾ, ਕਹਿੰਦੇ ਕਾਲੇ ਕੇ ਤੋਂ ਵੀ ਦਿਖ ਰਿਹਾ, ਬਰਨਾਲੇ ਤੋਂ ਵੀ ਦਿਖ ਰਿਹਾ ਸੀ। ਮੈਂ ਜਦੋਂ ਬਰਨਾਲਾ ਸਾਈਡ ਤੋਂ ਆ ਰਿਹਾ ਸੀ, ਬਹੁਤ ਦੂਰੋਂ ਦਿਸ ਰਿਹਾ ਸੀਗਾ। ਸ਼ੱਕ ਤਾਂ ਮਤਲਬ ਪੈ ਰਿਹਾ ਸੀਗਾ ਵੀ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਵੀ ਅੱਗ ਵਾਲਾ ਦ੍ਰਿਸ਼ ਲੱਗਦਾ ਗਾ। ਤੇ ਹੈ ਫੈਕਟਰੀ ਦੇ ਅੰਦਰ ਆ ਇਹ, IOL ਦੇ ਪਲਾਟ ਦੇ ਅੰਦਰ ਦਾ ਦ੍ਰਿਸ਼ ਹੈਗਾ ਇਹ। ਅੱਗ ਹੀ ਲੱਗੀ ਆ ਬਾਈ, ਪਤਾ ਲੱਗ ਰਿਹਾ ਦੂਰੋਂ ਵੀ ਅੱਗ ਆ ਗਈ। ਤੇ ਬਹੁਤ ਜ਼ਿਆਦਾ ਲਾਟਾਂ ਨਿਕਲ ਰਹੀਆਂ ਨੇਗੀਆਂ, ਬਹੁਤ ਜ਼ਿਆਦਾ। ਬਾਕੀ ਆ ਜਾਓ, ਮੈਂ ਭੋਤਨੇ ਤੋਂ ਵੀ ਦਿਖ ਰਿਹਾ ਕਹਿੰਦੇ ਬਾਈ, ਭੋਤਨਾ ਪਿੰਡ ਮੋਗਾ ਰੋਡ ਤੇ ਦੇਖ, ਆਪਾਂ ਕਹਿ ਦਈਏ ਵੀ ਮੋਗਾ ਰੋਡ ਤੋਂ ਵੀ ਇਹ ਦਿਸ ਰਿਹਾ ਹੈਗਾ। ਧੌਲਾ ਟਰਾਈਡੈਂਟ ਚ ਲਾਡੀ ਢਾਲੀਵਾਲ। ਹਾਂਜੀ ਬਾਈ, IOL ਚ ਹੈ, ਠੀਕ ਹੈ। IOL ਦੇ ਵਿੱਚ ਨਹੀਂ ਹੈਗਾ ਬਾਈ ਕਹਿੰਦਾ, ਟਰਾਈਡੈਂਟ ਦੇ ਵਿੱਚ ਹੈ। ਓਕੇ ਓਕੇ ਓਕੇ, ਕਿਉਂਕਿ IOL ਦਾ ਤੇ ਟਰਾਈਡੈਂਟ ਦਾ ਪਲਾਟ ਵੀਰੋ ਇਕੱਠਾ ਹੈਗਾ ਇਹ। ਹੁਣ ਰੱਬ ਜਾਣਦਾ ਹੋਗਾ ਵੀ ਕੀ ਹੋਇਆ ਹੋਊਗਾ। ਬਸ ਅਰਦਾਸ ਆਪਾਂ ਕਹਿ ਸਕਦੇ ਹਾਂ ਵੀ, ਉਮੀਦ ਇਹੀ ਕਰ ਸਕਦੇ ਹਾਂ ਵੀ ਕਿਸੇ ਵੀਰ ਭਰਾ ਭੈਣ ਦੀ ਇੱਥੇ ਹਾਦਸੇ ਦੇ ਵਿੱਚ ਕੋਈ ਜਾਨ ਨਾ ਗਈ ਹੋਵੇ। ਬਾਕੀ ਚੀਜ਼ਾਂ ਚਲੋ ਬਣਦੀਆਂ ਰਹਿੰਦੀਆਂ ਨੇਗੀਆਂ, ਉਹ ਚੀਜ਼ਾਂ ਦਾ ਕੋਈ ਉਹ ਨਹੀਂ ਹੈ, ਕਿਸੇ ਦੀ ਜਾਨ ਨਾ ਗਈ ਹੋਵੇ ਬਸ। ਤੇ ਕੋਈ ਵੀ ਮੈਂ ਨਾ ਡਰਾਈਵ ਕਰ ਰਿਹਾ ਸੀਗਾ, ਤਾਂ ਕਰਕੇ ਨਹੀਂ ਫੋਨ ਚੁੱਕਿਆ ਗਿਆ। ਤੇ ਬਸ ਵੀ ਕਿਸੇ ਦਾ ਕੋਈ ਆਪਾਂ ਕਹਿ ਦਈਏ ਵੀ ਜਾਨੀ ਨੁਕਸਾਨ ਨਾ ਹੋਇਆ ਹੋਵੇ, ਇਸੇ ਚੀਜ਼ ਦੀ ਉਮੀਦ ਕਰਦੇ ਆ। ਤੇ ਬਾਕੀ ਚੀਜ਼ਾਂ ਕਿਉਂ ਮੈਨੇਜ ਹੋ ਜਾਂਦੀਆਂ ਨੇ, ਇਹ ਚੀਜ਼ ਜਿਹੜੀ ਕਰਨੀ ਔਖੀ ਹੈਗੀ ਪਿੱਛੋਂ ਪਰਿਵਾਰਾਂ ਨੂੰ। ਬਹੁਤ ਜ਼ਿਆਦਾ ਜਿਹੜਾ ਮਤਲਬ ਅੱਗ ਦਿਖ ਰਹੀ ਹੈਗੀ, ਬਹੁਤ ਜ਼ਿਆਦਾ ਅੱਗ ਲੱਗੀ ਹੋਈ ਆ। ਹਾਂਜੀ ਲਾਡੀ ਭਾਈ, ਬਾਕੀ ਸਭ ਠੀਕ ਹੈਗਾ। ਤੇ ਪਹਿਲਾਂ ਨਾਲੋਂ ਥੋੜਾ ਜਿਹਾ ਘਟਿਆ ਲੱਗ ਰਿਹਾ ਹੈਗਾ ਹੁਣ, ਪਰ ਬਾਕੀ ਰੱਬ ਜਾਣਦਾ ਵੀ ਘਟਿਆ ਹੋਊ ਜਾਂ ਵਧਿਆ ਹੋਊਗਾ। ਤੇ ਦੇਖ ਸਕਦੇ ਹੋ ਤੁਸੀਂ ਵੀ ਕਿਸ ਤਰ੍ਹਾਂ
ਅੱਗ ਇਹ ਲੱਗੀ ਹੈਗੀ। ਕੋਈ ਗੱਲ ਦਾ ਮਤਲਬ ਐ ਹਲੇ ਕਲੀਅਰ ਨਹੀਂ ਕੀਤਾ ਜਾ ਸਕਦਾ ਵੀ ਹੋਇਆ ਕੀ ਹੋਊਗਾ। ਹਰਪ੍ਰੀਤ ਬਾਈ ਕਹਿੰਦੇ ਤਪੇ ਤੋਂ ਵੀ ਲਾਟ ਦਿਸਦੀ ਸੀ ਕਹਿੰਦੇ, ਕਿਉਂਕਿ ਆਸੇ-ਪਾਸੇ 20-25 ਕਿਲੋਮੀਟਰ ਦੇ ਵਿੱਚੋਂ ਲਾਟ ਇਹਦੀ ਦਿਸ ਰਹੀ ਸੀ ਬਾਈ। ਇਹ ਹੈਗਾ ਗਾ ਬਾਈ ਰਵਿੰਦਰ ਪਾਲ ਬਾਈ ਕਹਿੰਦਾ ਕਾਲੇ ਕਦੋਂ ਤੁਸੀਂ, ਇਹ ਹੈਗਾ ਬਾਈ ਧੌਲੇ ਜਿਹੜੀ ਫੈਕਟਰੀ ਹੈਗੀ ਟਰਾਈਡੈਂਟ, ਉਹਦੇ ਵਿੱਚ ਆ ਇਹ ਇਸ ਟਾਈਮ ਜਿਹੜਾ ਦਿਸਦਾ। ਤੇ ਜਦੋਂ ਐ ਲੱਗਦਾਗਾ ਵੀ ਅੱਗ ਘਟੀ ਹੈ ਕਿ ਉਦੋਂ ਨੂੰ ਦੁਬਾਰੇ ਹੋਰ ਜਿਹੜਾ ਲਾਟ ਨਿਕਲ ਜਾਂਦੀ ਹੈਗੀ, ਏਦਾਂ ਪਤਾ ਲੱਗ ਰਿਹਾ ਹੈਗਾ। ਕਿਉਂਕਿ ਜਦੋਂ ਨੂੰ ਲੱਗਦਾਗਾ ਵੀ ਘਟ ਗਈ ਹਾਂ ਬਾਈ ਬਲਵਿੰਦਰ, ਉਦੋਂ ਨੂੰ ਦੁਬਾਰਾ ਲਾਟ ਦਿਸਣ ਲੱਗ ਜਾਂਦੀ ਹੈਗੀ। ਅਸਾਂ ਤੂੜੀ ਨੂੰ ਅੱਗ ਲੱਗੀ ਹੈਗੀ ਬਾਈ ਕਹਿੰਦੇ, ਗੁਰਦੀਪ ਬਾਈ ਆਪਣੇ ਪਿੰਡ ਵਾਲਿਆਂ ਨੇ ਕਮੈਂਟ ਕੀਤਾ ਹੈਗਾ, ਕਹਿੰਦੇ ਤੂੜੀ ਨੂੰ ਅੱਗ ਲੱਗੀ। ਹੋ ਸਕਦਾ ਤੂੜੀ ਨੂੰ ਅੱਗ ਲੱਗੀ, ਕਿਉਂਕਿ ਤੂੜੀ ਦਾ ਜਿਹੜਾ ਤੂੜੀ ਤੋਂ ਪੇਪਰ ਬਣਦਾ ਗਾ, ਤੂੜੀ ਬਹੁਤ ਸਟਾਕ ਹੁੰਦਾ ਟਰਾਈਡੈਂਟ ਦੇ ਵਿੱਚ, ਹੋ ਸਕਦਾ ਤੂੜੀ ਨੂੰ ਅੱਗ ਲੱਗੀ ਹੋਵੇ। ਗੱਲ ਬਾਈ ਤੁਹਾਡੀ ਸਹੀ ਲੱਗਦੀ ਆ। ਬਾਕੀ ਦੇਖੋ ਹੌਲੀ ਹੌਲੀ ਪਤਾ ਲੱਗੂ, ਗੱਲ ਤਾਂ ਕਲੀਅਰ ਟਾਈਮ ਪਾ ਕੇ ਹੋਊਗੀ ਵੀ ਕਿਸ ਚੀਜ਼ ਨੂੰ ਲੱਗੀ ਹੈਗੀ। ਪਰ ਲੱਗੀ ਬਹੁਤ ਭਿਆਨਕ ਸੀਗੀ, ਆਸੇ ਪਾਸਿਓਂ ਦਿਸਦੀ ਸੀਗੀ ਤਕਰੀਬਨ ਜਿਹੜੇ ਹਿਸਾਬ ਨਾਲ 20-25 ਕਿਲੋਮੀਟਰ। ਜਿਵੇਂ ਹੁਣ ਭੋਤਨਾ ਪਿੰਡ ਹੈਗਾ ਮੋਗਾ ਰੋਡ ਤੇ, ਭੋਤਨਾ ਪਿੰਡ ਬਹੁਤ ਦੂਰ ਹੋ ਗਿਆ, ਭੋਤਨੇ ਤੋਂ ਦਿਸ ਰਹੀ ਸੀ ਅੱਗੇ। ਤੇ ਮੈਨੂੰ ਬਰਨਾਲੇ ਕੋਲੋਂ ਦਿਸਣ ਲੱਗੀ ਸੀਗੀ। ਹਨੇਰੀ ਬਾਈ ਹੁਣ ਤਾਂ ਘਟ ਗਈ, ਪਹਿਲਾਂ ਬਹੁਤ ਆਈ ਸੀ। ਇੱਥੇ ਮਾਨਸਾ ਰੋਡ ਤੇ 2-3 ਦਰਖਤ ਵੀ ਟੁੱਟੇ ਪਏ ਸੀਗੇ, ਕਈ ਦਰਖਤ ਸੀਗੇ ਜਿਹੜੇ ਟੁੱਟੇ ਪਏ ਸੀ। ਉਹ ਹੁਣ ਹਨੇਰੀ ਦੇ ਵਿੱਚ ਪਤਾ ਨਹੀਂ ਲੱਗਦਾ ਟੁੱਟਿਆਂ ਦਾ, ਹਨੇਰੀ ਹੈ ਬਹੁਤ ਸੀ। ਪਰ ਘਟੀ ਤਾਂ ਨਹੀਂ ਲੱਗਦੀ ਬਾਈ ਬਲਵਿੰਦਰ, ਹੋ ਸਕਦਾ ਪਹਿਲਾਂ ਨੂੰ ਘਟੀ ਹੋ, ਪਰ ਨੇੜਿਓਂ ਏਦਾਂ ਲੱਗਦਾਗਾ ਵੀ ਜਿਵੇਂ ਬਹੁਤ ਜ਼ਿਆਦੇ ਅੱਗ ਹਲੇ ਵੀ ਹੈਗੀ ਬਹੁਤ ਜ਼ਿਆਦੇ ਅੱਗ। ਇੱਕ ਤਾਂ ਇੰਡਸਟਰੀ ਹੈ ਬਹੁਤ ਵੱਡੀ ਹੈ ਫੈਕਟਰੀ, ਇਹ ਕੋਈ ਛੋਟੀ ਨਹੀਂ ਹੈਗੀ। ਅੱਛਾ, ਪਰਾਲੀ ਤੂੜੀ ਇਹ ਚੀਜ਼ਾਂ ਇੱਥੇ ਅੰਦਰ ਸਟਾਕ ਹੁੰਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਗਜ਼ ਬਣਦਾ, ਜਿਹੜਾ ਪੇਪਰ ਬਣਦਾ ਟਰਾਈਡੈਂਟ ਦਾ, ਫੋਟੋ ਕਾਪੀਅਰ ਜ਼ੀਰੋਕਸ ਪੇਪਰ, ਉਸ ਪੇਪਰ ਵਾਸਤੇ ਤੂੜੀ ਜਿਹੜੀ ਵਰਤੀ ਜਾਂਦੀ ਹੈਗੀ, ਪਰਾਲੀ ਜਿਹੜੀ ਵਰਤੀ ਜਾਂਦੀ ਹੈਗੀ, ਹੋ ਸਕਦਾ ਉਹਨੂੰ ਅੱਗ ਲੱਗੀ ਹੋਵੇ ਮੇਬੀ। ਬਸ ਕਿਸੇ ਦਾ ਵਿਚਾਰਾ ਕੋਈ ਮੱਚਿਆ ਨਾ ਹੋਵੇ, ਉਹ ਚੀਜ਼ ਔਖੀ ਹੋ ਜੂਗੀ। ਕਿਸੇ ਦਾ ਘਰ ਨਾ ਉਜੜੇ ਵਿਚਾਰੇ ਦਾ, ਕਿਸੇ ਮਜ਼ਦੂਰ ਦਾ, ਕਿਸੇ ਕਾਮੇ ਦਾ, ਕੋਈ ਜਿਹੜਾ ਰਾਖੀ ਤੇ ਹੋਣਾ ਕਿਸੇ ਉਸ ਦਾ। ਇਸ ਚੀਜ਼ ਤੋਂ ਪਰਮਾਤਮਾ ਸੁੱਖ ਰੱਖੇ, ਬਸ ਕਿਸੇ ਦਾ ਘਰ ਨਾ ਉਜਾੜੇ। ਮੈਂ ਜਿਹੜਾ ਇਹਦੇ ਕੋਲ ਦੀ ਸੜਕ ਜਾਂਦੀ ਹੈਗੀ ਉਸ ਰੋਡ ਤੇ ਇਸ ਟਾਈਮ ਤੁਹਾਨੂੰ ਗੱਡੀ ਐਂਟਰ ਹੋਈ ਹੈਗੀ, ਜਿਹੜਾ IOL ਦਾ ਗੇਟ ਆ ਫਤਿਹਗੜ੍ਹ ਛੰਨਾ ਵਾਲੀ ਰੋਡ ਤੇ, ਕਿਉਂਕਿ IOL ਤਾਂ ਇੱਧਰ ਰਹਿ ਗਿਆ। ਇਟ ਮੀਨ ਜਿਹੜੀ ਟਰਾਈਡੈਂਟ ਦੇ ਪਲਾਟ ਦੇ ਵਿੱਚ ਹੋ ਸਕਦੀ ਹੈ, ਇਧਰਲੇ ਪਾਸੇ ਤੂੜੀ ਦਾ ਸਟਾਕ ਹੁੰਦਾ ਹੈ। ਬਾਈ ਘਟੀ ਕਾਹਨੂੰ ਆ ਗਈ, ਅੱਗ ਬਹੁਤ ਜ਼ਿਆਦਾ ਹੈ। ਘਟੀ ਨਹੀਂ ਹੈਗੀ ਅੱਗ, ਅੱਗ ਤਾਂ ਹੋਰ ਵਧੀ ਲੱਗਦੀ ਹੈਗੀ। ਬਹੁਤ ਜ਼ਿਆਦਾ ਅੱਗ ਦਿਖ ਰਹੀ ਹੈ, ਬਹੁਤ ਜ਼ਿਆਦਾ ਆ, ਦੇਖੋ ਹਾਲੇ ਵੀ ਨਹੀਂ ਘਟੀ ਹੈਗੀ। ਪਿੰਡ ਤਾਂ ਨਹੀਂ ਆਈ? ਨਹੀਂ ਪਿੰਡ ਨਹੀਂ ਆਈ, ਪਿੰਡ ਨਹੀਂ ਆਈ, ਹਾਂ ਫੈਕਟਰੀ 'ਚ ਹੈ। ਫੈਕਟਰੀ 'ਚ ਹੈ। ਸੰਨਾ ਘਰਾਂ 'ਚ ਤਾਂ ਕਾਹਨੂੰ ਆਈ ਆ ਬਾਈ? ਘਰਾਂ 'ਚ ਨਹੀਂ ਆਈ ਹੈਗੀ, ਲਾਟ ਪੂਰੀ ਹੈ।
ਹਾਂ ਇਸ ਟਾਈਮ ਵੀ ਸੇਕ ਮਾਰਦਾ ਹੋਊ। ਮੈਂ ਗੁਰਦੀਪ ਇਸ ਟਾਈਮ ਬਈਆ ਨਾਲੇ ਵਾਲੇ ਪੁਲ ਤੇ ਖੜਾਂਗਾ ਜਿੱਥੇ ਬਿਜਲੀ ਦੇ ਸਮਾਨ ਵਾਲੀ ਫੈਕਟਰੀ ਹੈਗੀ, ਉੱਥੋਂ ਦੀ ਫੋਟੋ ਹੈਗੀ ਇਸ ਟਾਈਮ। ਇਹ ਠੀਕਰੀਵਾਲ ਤੋਂ ਵੀ ਦਿਖਦੀ ਹੈ। ਲੱਕੀ ਬਾਈ ਦਾ ਕਮੈਂਟ ਆਇਆ ਯਾਰ, ਦੇਖੋ ਕਿੰਨੀ ਭਿਆਨਕ ਅੱਗ ਹੈਗੀ ਜਿਹੜੀ ਐਡੀ ਦੂਰ ਤੋਂ ਦਿਸ ਰਹੀ ਹੈਗੀ। ਖੈਰ ਹੀ ਕਰੇ ਰੱਬ, ਬਸ ਕਿਸੇ ਦੀ ਜਾਨ ਮਾਲ ਦਾ ਨਾ ਹੋਇਆ ਹੋਵੇ। ਅੰਦਰੋਂ ਖੜਕਾ ਬਹੁਤ ਹੋ ਰਿਹਾ, ਜਿਵੇਂ ਜੋਰਾਂ ਦੇ ਉੱਤੇ ਪਾਣੀ ਛਿੜਕਿਆ ਜਾ ਰਿਹਾ ਹੁੰਦਾ ਜਾਂ ਹੋਰ ਹੈ। ਬਹੁਤ ਜ਼ਿਆਦਾ ਭਿਆਨਕ ਅੱਗ, ਬਹੁਤ ਜ਼ਿਆਦਾ ਭਿਆਨਕ, ਕਿਉਂਕਿ ਪੂਰਾ ਅਸਮਾਨ ਵੀ ਲਾਲ ਹੋ ਗਿਆ ਸੀ, ਪੂਰਾ ਅਸਮਾਨ ਲਾਲ ਹੋ ਗਿਆ ਸੀ। ਕਿਉਂਕਿ ਇੱਕ ਚੀਜ਼ ਲੱਗਦੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਪਰਾਲੀ ਨੂੰ ਜਾਂ ਅੱਗ ਨੂੰ ਤੂੜੀ ਨੂੰ ਲੱਗਦੀ ਹੈ, ਇਹਨੂੰ ਬੁਝਾਉਣਾ ਤਾਂ ਮੁਸ਼ਕਿਲ ਆ, ਕਿਉਂਕਿ ਪਾਣੀ ਨਾਲ ਨਹੀਂ ਇਹ ਅੱਗ ਬੁਝਦੀ ਹੈਗੀ। ਹੈਲੋ ਵੈਸੇ ਇਸ ਇੰਡਸਟਰੀ ਕੋਲੇ ਪ੍ਰਬੰਧ ਤਾਂ ਬਹੁਤ ਹੋਊਗਾ, ਇੰਨਾ ਮੈਨੂੰ ਪਤਾ ਗਾ ਵੀ ਜੇ ਬਾਈ ਚਾਂਸ ਕਿਸੇ ਨੂੰ ਕੋਈ ਮਾੜਾ ਮੋਟਾ ਕੋਈ ਹੋਇਆ ਵੀ ਤਾਂ ਉਸ ਚੀਜ਼ ਤੇ ਕੰਟਰੋਲ ਹੋ ਜਾਊਗਾ। ਇਹ ਹੈਗੀ ਬਾਈ ਫੋਟੋ ਫਤਿਹਗੜ੍ਹ ਛੰਨਾ ਪਿੰਡ ਦਾ ਏਰੀਆ ਗਾ, ਉੱਦਾਂ ਧੌਲੇ 'ਚ ਆ ਜਾਂਦੀ ਹੈ ਇਹ ਫੈਕਟਰੀ, ਟਰਾਈਡੈਂਟ ਫੈਕਟਰੀ। ਕਿਉਂਕਿ ਲਾਟਾਂ ਹਲੇ ਘਟ ਨਹੀਂ ਰਹੀਆਂ, ਲਾਟਾਂ ਬਹੁਤ ਜ਼ਿਆਦਾ ਵੱਧ ਰਹੀਆਂ, ਕਿਉਂਕਿ ਹਵਾ ਤੇਜ਼ ਆ, ਜਿਹੜੀ ਤੇਜ਼ ਹਵਾ ਕਰਕੇ ਇਹ ਬਹੁਤ ਵੱਧ ਗਈ। ਟਰਾਈਡੈਂਟ ਫੈਕਟਰੀ ਜਿਹੜੀ ਧੌਲੇ ਆ, ਉਸ ਫੈਕਟਰੀ ਦਾ ਜਿਹੜਾ ਬਾਹਰੇ ਸਟਾਕ ਪਿਆ ਹੁੰਦਾ ਤੂੜੀ ਦਾ, ਕਿਉਂਕਿ ਇਹਦੇ ਵਿੱਚ ਪੇਪਰ ਬਣਦਾ, ਇਸ ਪੇਪਰ ਮਿਲ ਆ ਇਹ, ਜਿਹੜਾ ਟਰਾਈਡੈਂਟ ਦਾ ਫੋਟੋਕਾਪੀ ਵਾਲਾ ਪੇਪਰ ਆਉਂਦਾ ਉਹ ਪੇਪਰ ਬਣਦਾ ਇੱਥੇ। ਤੇ ਉਸ ਪੇਪਰ ਦੇ ਵਾਸਤੇ ਜਿਹੜੀ ਤੂੜੀ ਵਰਤੀ ਜਾਂਦੀ ਹੈ ਤੇ ਪਰਾਲੀ ਵਰਤੀ ਜਾਂਦੀ ਹੈਗੀ, ਉਹ ਪਰਾਲੀ ਦਾ ਸਟਾਕ ਹੁੰਦਾ ਇੱਥੇ। ਤੇ ਹੁੰਦਾ ਵੀ ਭਾਰੀ ਮਾਤਰਾ ਦੇ ਵਿੱਚ ਆ, ਕਿਉਂਕਿ 15 20 ਭੂੰਗ ਇਕੱਠੇ ਹੁੰਦੇ ਨੇ ਇੱਥੇ ਜਿਹੜੇ ਲਾਉਂਦੇ ਹੁੰਦੇ ਨੇ, ਤੇ ਉਸ ਚੀਜ਼ ਨੂੰ ਇਹ ਅੱਗ ਲੱਗੀ ਹੈਗੀ। ਹਾਂਜੀ ਬਾਈ ਬਿਲਕੁਲ, ਹਵਾ ਦੇ ਮੂਹਰੇ ਕਿਸੇ ਚੀਜ਼ ਦੀ ਕੋਈ ਤਾਕਤ ਨਹੀਂ। ਹਵਾ ਪਾਣੀ ਤੇ ਅੱਗ ਦੇ ਮੂਹਰੇ ਕੋਈ ਨਹੀਂ ਟਿਕ ਸਕਦਾ। ਪ੍ਰਦੀਪ ਭੱਟ ਬਾਈ ਕਹਿੰਦੇ ਵੀ ਅਸਪਾਲ ਕਲਾਂ ਪਿੰਡ ਤੋਂ ਵੀ ਦਿਖਦਾ। ਅਸਪਾਲ ਕਲਾਂ ਪਿੰਡ ਦਾ ਜੇ ਹੁਣ ਆਪਾਂ ਕੋਈ ਲਾਈਏ ਅੰਦਾਜ਼ਾ ਤਾਂ ਤਕਰੀਬਨ ਅਸਪਾਲ ਕਲਾਂ ਇੱਥੋਂ 20 ਕਿਲੋਮੀਟਰ ਹੋਣਾ, 20 ਕਿਲੋਮੀਟਰ ਘੱਟੋ ਘੱਟ ਹੋਣਾ ਅਸਪਾਲ ਕਲਾਂ ਤੋਂ। ਤੇ ਅਸਪਾਲ ਕਲਾਂ ਤੋਂ ਇਹ ਜਿਹੜਾ ਲਾਟਾਂ ਦਿਸ ਰਹੀਆਂ ਨੇ। ਹਰਪ੍ਰੀਤ ਬਾਈ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਕਹਿੰਦੇ ਸਾਡੇ ਕੰਨੀ ਤਾਂ ਮੀਂਹ ਤੇ ਹਨੇਰੀ ਪੂਰੀ ਤੇਜ਼ ਆ। ਬਾਈ ਇੱਥੇ ਹਨੇਰੀ ਬਹੁਤ ਚੱਲ ਰਹੀ ਆ, ਪਰ ਮੀਂਹ ਨਹੀਂ ਆਇਆ ਹੈਗਾ। ਮੀਂਹ ਬਿਲਕੁਲ ਵੀ ਕਣੀ ਹੈ ਨਹੀਂ। ਗੁਰਵਿੰਦਰ ਬਾਈ ਕਹਿੰਦਾ ਲੌਂਗੋਵਾਲ ਤੋਂ ਵੀ ਦਿਖੀ ਜਾਂਦੀ ਆ। ਮਨਦੀਪ ਬਾਈ ਮੌਸਮ ਦੇਖੋ, ਹਵਾ ਤਾਂ ਚੱਲ ਰਹੀ ਹੈ, ਜਿਹੜੀ ਹਵਾ ਤਾਂ ਠੰਡੀ ਹੈਗੀ, ਮੀਂਹ ਕੋਈ ਹੈ ਨਹੀਂਗਾ, ਪਰ ਹਵਾ ਦੇ ਕਾਰਨ ਇੱਥੇ ਆ ਜਿਹੜੀ ਅੱਗ ਬਹੁਤ ਜ਼ਿਆਦਾ ਇਕਸੁੱਤੀ ਵੱਧ ਗਈ ਹੈ। ਪੱਤੀ ਸੇਖਵਾਨ ਜਿਹੜਾ ਪੱਖੋ ਵਾਲੇ ਪਾਸੇ ਆ, ਅਸਾਂ ਉਸ ਪਿੰਡ ਤੋਂ ਵੀ ਬਾਈ ਕਹਿੰਦਾ ਦਿਖ ਜਾਂਦੀ ਆ। ਅਸਾਂ ਗੁਰਪ੍ਰੀਤ ਸੇਖੋਂ ਬਾਈ ਕਹਿੰਦੇ ਨੰਗਲ ਪਿੰਡ ਤੋਂ ਵੀ ਦਿਖ ਰਿਹਾ। ਨੰਗਲ ਦੇਖੋ ਸ਼ੇਰਪੁਰ ਵਾਲੇ ਪਾਸੇ ਆ ਗਿਆ ਯਾਰ, ਉਹ ਤਾਂ ਮੈਨੂੰ ਲੱਗਦਾ 30 ਕਿਲੋਮੀਟਰ। ਕਾਲੇ ਕਿਆ ਤੋਂ ਵੀ ਦਿਖ ਰਿਹਾ, ਕਾਨੇ ਕਿਆ ਤੋਂ ਵੀ ਦਿਖਦਾ ਹੈ। ਤਾਂ ਬਾਈ ਫਿਰ ਇਹ ਪਿੰਡ ਨੇਗੇ ਜਿਹੜੇ ਆਸੇ ਪਾਸੇ ਦੇ ਪਿੰਡ ਆ ਗਏ ਆਪਣੇ। ਇਹ ਟਰਾਈਡੈਂਟ ਤੋਂ 20-25 ਕਿਲੋਮੀਟਰ ਦਾ ਸਰਕਲ ਆਪਾਂ ਕਹਿ ਦਈਏ ਵੀ ਉਹ ਸਰਕਲ ਆ ਗਿਆ। ਤੇ ਕਾਫੀ ਲੋਕ ਜਾ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਲੋਕ ਕਿਸੇ ਹਿਸਾਬ ਕੋਈ ਇਸ ਚੀਜ਼ ਉੱਤੇ ਕੰਟਰੋਲ ਕਰ ਪਾਉਣਗੇ। ਇਸ ਅੱਗ ਦੇ ਉੱਤੇ ਲੋਕਾਂ ਦੇ ਵੱਲੋਂ ਨਹੀਂ ਇਹ ਕੰਟਰੋਲ ਹੋ ਸਕਦੀ।
ਢਿੱਲਵਾਂ ਤੋਂ ਵੀ ਦਿਖ ਰਹੀ ਹੈ। ਢਿੱਲਵਾਂ ਪਿੰਡ ਤਵੇ ਤੋਂ ਵੀ ਆਪਾਂ ਕਹਿ ਦਈਏ ਵੀ ਦੇਖੋ 8-10 ਕਿਲੋਮੀਟਰ ਅੱਗੇ ਹੈਗਾ। ਲਾਟ ਹੈ ਬਹੁਤ ਵੱਡੀ ਸੀ, ਤਾਈਓ ਐਡੀ ਦੂਰੋਂ ਦਿਸਦੀ ਸੀ ਬਈ। ਬਹੁਤ ਵੱਡੀ ਲਾਟ ਸੀ। ਪੂਰਾ ਇਹਦਾ ਪੂਰਾ ਆਸਮਾਨ ਆ ਜਿਹੜਾ ਹਲੇ ਵੀ ਲਾਲ ਦਿਸਦਾਗਾ, ਉਦੋਂ ਤਾਂ ਪਹਿਲਾਂ ਤਾਂ ਬਾਹਲਾ ਜ਼ਿਆਦਾ ਲਾਲ ਦਿਸ ਰਿਹਾ ਸੀ। ਸਟਾਕ ਇਹਦੇ ਤੂੜੀ ਦਾ ਤੇ ਪਰਾਲੀ ਦਾ ਹੁੰਦਾ ਵੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆ, ਕਿਉਂਕਿ ਪੇਪਰ ਬਹੁਤ ਵੱਡੀ ਮਾਤਰਾ ਦੇ ਵਿੱਚ ਬਣਦਾ। ਪੇਪਰ ਦੀ ਕੁਆਲਿਟੀ ਟਰਾਈਡੈਂਟ ਦੀ ਮਸ਼ਹੂਰ ਹੈ। ਅੰਦਰ ਤਾਂ ਨਹੀਂ ਬਾਈ ਮੈਨੂੰ ਲੱਗਦਾ ਜਾਣ ਦਿੰਦੇ ਹੋਣੇ, ਕਿਉਂਕਿ ਇਸ ਇੰਡਸਟਰੀ ਦੇ ਰੂਲ ਬਹੁਤ ਸਖਤ ਨੇਗੇ। ਆਪਣੋਂ ਤੁਸੀਂ ਵੇਖੋ ਕਿਵੇਂ ਲਾਲ ਦਿਸ ਰਿਹਾ ਸਾਰਾ। ਇਹ ਉਹਦੀ 4 ਦੀਵਾਰੀ ਦੇ ਕੋਲੇ ਆ ਗਏ ਆਪਾਂ ਫੈਕਟਰੀ ਦੇ। ਜੇ ਮੀਂਹ ਪੈ ਜੇ ਤਾਂ ਮੀਂਹ ਨਾਲ ਇੱਕ ਹੱਲ ਹੈ ਇਹਦਾ। ਤੇ ਬਾਕੀ ਇੱਥੇ ਜਿਹੜਾ ਮਤਲਬ ਆਸੇ-ਪਾਸੇ ਸਫੈਦੇ ਲਾਏ ਹੋਏ ਨੇਗੇ, ਇਹਨਾਂ ਦੇ ਵਿੱਚ ਵੀ ਕਈ ਵਾਰੀ ਕੈਮੀਕਲ ਹੁੰਦਾ। ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ, ਮੇਰਾ ਕਲਾਸਮੇਟ ਸੀ ਮੁੰਡਾ ਬਾਈ ਸਰਬਾ, ਆਪਣੇ ਪਿੰਡ ਤੋਂ ਭੈਣੀ ਤੋਂ। ਉਹ ਵੀਰਾਂ ਦੀ ਡਿਊਟੀ ਹੁੰਦੀ ਸੀਗੀ ਸਫੈਦਿਆਂ ਨੂੰ ਪਾਣੀ ਦੇਣ ਦੀ। ਤੇ ਜਦੋਂ ਉਹ ਪਾਣੀ ਦੇ ਰਿਹਾ ਸੀ, ਉਹ ਇੱਕ ਵਾਰੀ ਉਹ ਪਾਣੀ ਦੇ ਵਿੱਚ ਵੜ ਗਿਆ ਤੇ ਪਾਣੀ ਦੇ ਵਿੱਚ ਉਹ ਇਹੋ ਜਿਹਾ ਵੜਿਆ ਵੀ ਮੁੜ ਕੇ ਪੂਰੀ ਉਮਰ ਦੇ ਲਈ ਉਹਦੇ ਜਿਹੜੇ ਪੈਰ ਨੇਗੇ, ਪੈਰਾਂ ਨੂੰ ਰੋਗ ਲੱਗ ਗਿਆ। ਉਹਦੇ ਪੈਰਾਂ ਦੇ ਉੱਤੇ ਖਾਜ ਟਾਈਪ ਹੋਣ ਲੱਗ ਗਿਆ। ਮੁੜ ਕੇ ਉਹਦੇ ਪੈਰ ਠੀਕ ਨਹੀਂ ਹੋਏ ਹੈਗੇ। ਤੇ ਫੈਕਟਰੀ ਵਾਲਿਆਂ ਨੇ ਕੋਈ ਉਹਦਾ ਮਤਲਬ ਵਿਚਾਰੇ ਦਾ ਕੋਈ ਜ਼ਿਆਦਾ ਵੀ ਮਦਦ ਵੀ ਨਹੀਂ ਕੀਤੀ ਹੈਗੀ ਭਾਈ। ਬਹੁਤ ਜ਼ਿਆਦਾ ਬੁਰਾ ਹੋਇਆ, ਬੜੇ ਦੁੱਖ ਦੀ ਗੱਲ ਹੈ। ਜਾਨੀ ਨੁਕਸਾਨ ਤੋਂ ਬਚਾਅ ਹੋਵੇ, ਬਿਲਕੁਲ ਬਾਈ ਜਾਨੀ ਨੁਕਸਾਨ ਤੋਂ ਬਚਾਅ ਹੋਣਾ ਚਾਹੀਦਾ, ਕਿਉਂਕਿ ਇੰਨੀ ਅੱਗ ਦੇ ਵਿੱਚ ਜੇ ਕਈ ਵਾਰੀ ਕੋਈ ਬੰਦਾ ਜਿਹੜਾ ਇਹਦੀ ਰਾਖੀ ਤੇ ਹੋਇਆ ਜਾਂ ਕੋਈ ਹੋਰ ਹੋਇਆ, ਉਸ ਵੀਰ ਨੂੰ ਜੇ ਕੁਝ ਹੋ ਗਿਆ, ਉਹਦਾ ਘਰ ਪੱਟਿਆ ਜਾਊਗਾ, ਉਹਦਾ ਘਰ ਜੁੜ ਜਾਊਗਾ। ਮਤਲਬ ਉਸ ਚੀਜ਼ ਤੋਂ ਵਾਹਿਗੁਰੂ ਕਿਰਪਾ ਕਰੇ ਵੀ ਬਚਾਅ ਹੋਇਆ ਹੋਵੇ। ਉਹ ਚੀਜ਼ ਮਾੜੀ ਹੈਗੀ। ਬਾਕੀ ਸਟਾਕ ਦਾ ਕੋਈ ਗੱਲ ਨਹੀਂ, ਤੂੜੀ ਪੰਜਾਬ 'ਚ ਵਾਧੂ ਪਈ ਹੈਗੀ। ਸਟਾਕ ਤਾਂ ਇਹਨਾਂ ਨੂੰ ਮਿਲ ਜੂਗਾ, ਸਟਾਕ ਦੀ ਕੋਈ ਗੱਲ ਨਹੀਂ ਹੈ, ਖਰੀਦ ਲੈਣਗੇ। ਪਰ ਕਿਸੇ ਵੀਰ ਦਾ ਕੋਈ ਜਾਨ ਨਾ ਗਈ ਹੋਵੇ, ਬਸ ਇਹ ਚੀਜ਼ ਦਾ ਵੱਡਾ ਘਾਟਾ ਪੈ ਜੂ ਕਿਸੇ ਦੇ ਪਰਿਵਾਰ ਨੂੰ ਜੇ ਬਈ। ਬਹੁਤ ਜ਼ਿਆਦਾ ਬੁਰਾ ਗੱਲ ਹੈ ਇਹ ਬਾਈ। ਟਰਾਈਡੈਂਟ ਧੌਲਾ, ਟਰਾਈਡੈਂਟ ਫੈਕਟਰੀ ਧੌਲਾ ਸਾਹਮਣੇ ਚਿਮਨੀਆਂ ਨੇਗੀਆਂ ਫੈਕਟਰੀ ਦਾ। ਬਹੁਤ ਵੱਡਾ ਜਿਹੜਾ ਪ੍ਰੋਜੈਕਟ ਆ ਟਰਾਈਡੈਂਟ ਦਾ, ਬਹੁਤ ਜ਼ਿਆਦਾ ਵੱਡਾ। ਆਪਣੇ ਘਰਾਂ ਦੇ ਹੈ ਤਾਂ ਕੋਲ ਆ ਗਈ ਬਿਲਕੁਲ, ਪਰ ਮੈਂ ਭਾਵੇਂ ਕਹਦੀ ਪਹਿਲੀ ਵਾਰੀ ਇਹਦੇ ਨਜ਼ਦੀਕ ਆਇਆ। ਇੰਨਾ ਮੈਂ ਕਦੇ ਨਜ਼ਦੀਕ ਨਹੀਂ ਆਇਆ ਇਹਦੇ। ਇਧਰਲੇ ਪਾਸਿਓਂ ਛੰਨਾ ਪਿੰਡ ਤੋਂ ਲੈ ਕੇ ਇਹ ਮਾਨਸਾ ਵਾਲੇ ਹਾਈਵੇ ਤੱਕ ਇਹ ਆ ਜਾਂਦੀ ਹੈਗੀ। ਜਿੱਧਰਲੇ ਪਾਸੇ ਆਪਾਂ ਹੁਣ ਜਾ ਰਹੇ ਹਾਂ ਸਾਹਮਣੇ ਉਹ ਆ ਇਹਦਾ ਜਿਹੜਾ ਸਟਾਕ ਯਾਰਡ। ਇਹ ਅੱਗੇ ਰਾਸਤਾ ਹੋਇਆ, ਪਰ ਮੈਨੂੰ ਲੱਗਦਾ ਵੀ ਅੱਗੇ ਰਾਸਤਾ ਹੈ ਨਹੀਂਗਾ। ਦਰਖਤ ਸਾਰੇ ਟੁੱਟੇ ਪਏ ਨੇਗੇ। दो मिनट वेट करो। क्योंकि मैनू लगता भी इधर दी दा रास्ता बनदा गा, वो परले पासे दी में भी रास्ता हैगा गा। आपां उस पासे दी स्टॉक वाले पासे नूं जा सकदे हांगे। क्योंकि इत्थों दी इन्होंने एंट्री तो देनी नहीं है इधर। तो रास्ता है इधर भी? हाँ रास्ता है, नाना इधर। ठीक है ठीक। ਉਹ ਸਾਹਮਣੇ ਲਾਟਾਂ ਹਾਲੇ ਵੀ ਦਿਸ ਰਹੀਆਂ ਨੇ, ਕਿਉਂਕਿ ਬੁਝੀ ਹਾਲੇ ਨਹੀਂ ਹੈਗੀ ਅੱਗ। ਹਵਾ ਇੰਨੀ ਤੇਜ਼ ਹਵਾ ਦੇ ਵਿੱਚ ਅੱਗ ਬੁਝਣੀ ਬਹੁਤ ਮੁਸ਼ਕਲ ਹੈ। ਮੈਨੂੰ ਨਹੀਂ ਲੱਗਦਾ ਵੀ ਏਦਾਂ ਅੱਗ ਬੁਝ ਸਕਦੀ ਹੈ।
ਇਹ ਬਿਲਕੁਲ ਜਿਹੜਾ ਆਪਾਂ ਕਹਿ ਦਈਏ ਵੀ ਪਰਲਾ ਪਾਸਾ ਜਿੱਧਰਲੇ ਪਾਸੇ ਤੂੜੀ ਵਾਲੇ ਭੂੰਗਾਂ ਦੀ ਐਂਟਰੀ ਹੁੰਦੀ ਹੈਗੀ, ਉਸ ਪਾਸੇ ਇਹ ਅੱਗ ਲੱਗੀ ਹੋਈ ਆ। ਪਰਲੇ ਪਾਸੇ ਜਿੱਧਰ ਸਟਾਪ ਕੀਤੀ ਹੁੰਦੀ ਹੈ ਤੂੜੀ, ਇਹ ਫੈਕਟਰੀ ਦੋਨੋਂ ਪਾਸੇ ਦੀ, ਇੱਕ ਪਾਸੇ ਮਾਨਸਾ ਰੋਡ ਤੇ ਇੱਕ ਪਾਸੇ ਆਪਣਾ ਕਹਿ ਦਈਏ ਫਤਿਹਗੜ੍ਹ ਛੰਨਾ ਪਿੰਡ। ਕਿਉਂਕਿ 5-550 ਕਿੱਲਾ ਦਾ ਮੇਰਾ ਖਿਆਲ ਇਹਨਾਂ ਨੇ 2004 ਦੇ ਵਿੱਚ ਐਕਵਾਇਰ ਕੀਤਾ ਸੀਗਾ ਇਸ ਪਲਾਟ ਵਾਸਤੇ। ਤੇ ਬਹੁਤ ਜ਼ਿਆਦਾ ਵੀਰੋ ਹੋ ਜਿਹੜੀ ਸਾਹਮਣੇ ਲਾਟਾਂ ਦਿਸ ਰਹੀਆਂ ਨੇ, ਇਹ ਟਰਾਈਡੈਂਟ ਫੈਕਟਰੀ ਧੌਲਾ, ਜਿਹੜੀ ਬਰਨਾਲੇ ਮਾਨਸਾ ਰੋਡ ਤੇ ਧੌਲਾ ਫੈਕਟਰੀ ਕਹਿੰਦੇ ਆ, ਉਸ ਫੈਕਟਰੀ ਦਾ ਵਿਊ ਹੈਗਾ ਇਹ। ਹੁਣ ਜਦੋਂ ਹਨੇਰੀ ਚੱਲੀ ਆ ਪੂਰੀ, ਇਸ ਹਨੇਰੀ ਦੇ ਵਿੱਚ ਮਤਲਬ ਇਹ ਸਾਰਾ ਕੁਝ ਹੋਇਆਗਾ। ਬਹੁਤ ਜ਼ਿਆਦਾ ਵੱਡੀਆਂ ਲਾਟਾਂ ਨਿਕਲ ਰਹੀਆਂ ਨੇਗੀਆਂ। ਬਰਨਾਲੇ ਸ਼ਹਿਰ ਤੋਂ ਦਿੰਦੀ ਸੀ, ਤਕਰੀਬਨ ਬਰਨਾਲੇ ਸ਼ਹਿਰ ਤੋਂ ਤਕਰੀਬਨ ਪੈ ਜਾਂਦਾ 15 ਕਿਲੋਮੀਟਰ। ਆ ਜਿਹੜੀ ਮੈਂ ਵੀਡੀਓ ਬਣਾ ਰਿਹਾਗਾ, ਇਹ ਵੀਡੀਓ ਤੁਸੀਂ ਤਕਰੀਬਨ ਐ ਮੰਨ ਕੇ ਚੱਲੋ ਵੀ ਲਗਭਗ 10-12 ਕਿਲੋਮੀਟਰ ਤੋਂ ਦੇਖ ਰਹੇ ਹੋਵੋਗੇ ਇਹ ਵੀਡੀਓ, ਜਿਹੜੀ ਇਸ ਟਾਈਮ ਤੁਹਾਨੂੰ ਸਕਰੀਨ ਤੇ ਦਿਖਾਈ ਦੇ ਰਹੀ ਹੈਗੀ। ਤੇ 18-19 ਕਿਲੋਮੀਟਰ ਤੋਂ ਦੂਰੋਂ ਇਹ ਜਿਹੜਾ ਇਸ ਟਾਈਮ ਅਸਮਾਨ ਬਿਲਕੁਲ ਲਾਲ ਦਿਖਾਈ ਦੇ ਰਿਹਾ ਇਸ ਟਾਈਮ ਹਨੇਰੀ ਦੇ ਵਿੱਚ। ਛੰਨਾ ਪਿੰਡ ਦੇ ਬਿਲਕੁਲ ਕੋਲੇ ਆ, ਧੌਲਾ ਪਿੰਡ ਦੇ ਬਿਲਕੁਲ ਕੋਲੇ ਹੈਗੀ ਇਹ। ਤੇ ਇਸ ਟਾਈਮ ਜਿਹੜਾ ਮਤਲਬ 17-18 ਕਿਲੋਮੀਟਰ ਤੋਂ ਇਸ ਤਰ੍ਹਾਂ ਇਹ ਦਿਖ ਰਿਹਾ ਹੈਗਾ। ਹੁਣ ਜਿਹੜੀ ਇਹ ਫੈਕਟਰੀ ਹੈਗੀ, ਇਹਦੇ ਵਿੱਚ ਦਵਾਈਆਂ, ਅਲਕੋਹਲ, ਸਪਿਰਿਟ, ਮਤਲਬ ਮੈਨੂੰ ਪੂਰਾ ਤਾਂ ਕਲੀਅਰ ਨਹੀਂ, ਪਰ ਜਿਹੜੀਆਂ ਗੱਲਾਂ ਆਪਾਂ ਨੂੰ ਸੁਣਨ ਨੂੰ ਮਿਲਦੀਆਂ ਨੇਗੀਆਂ ਵੀ ਇਹ ਚੀਜ਼ਾਂ ਇੱਥੇ ਤਿਆਰ ਹੁੰਦੀਆਂ ਨੇ, ਮਤਲਬ ਕੈਮੀਕਲ ਹੀ ਹੈ ਟੋਟਲ। IOL ਦਾ ਪਲਾਟ ਆ ਇਹ ਧੌਲਾ ਦਾ, ਤੇ ਉੱਥੇ ਦਾ ਇਹ ਜਿਹੜਾ ਉਹ ਸਾਹਮਣੇ ਤੁਸੀਂ ਵਿਊ ਹੈਗਾ ਦੇਖ ਰਹੇ ਹੋਗੇ ਇਸ ਟਾਈਮ, ਬਹੁਤ ਜ਼ਿਆਦਾ ਕਹਿ ਲਈਏ ਵੀ ਭਿਆਨਕ ਦ੍ਰਿਸ਼ ਦਿਖ ਰਿਹਾ ਹੈਗਾ। ਇਹ ਚੀਜ਼ ਦਾ ਕੁਝ ਨਹੀਂ ਕਹਿ ਸਕਦੇ ਕਿ ਵੀ ਕਿਹੜਾ ਕੈਮੀਕਲ ਹੋਊਗਾ, ਕੀ ਕੈਮੀਕਲ ਇਸ ਟਾਈਮ ਇਹ ਜਿਹੜਾ ਵਰਨ ਹੋ ਰਿਹਾ ਹੈਗਾ, ਮੱਚ ਰਿਹਾ ਹੈਗਾ, ਇਸ ਚੀਜ਼ ਦੇ ਬਾਰੇ ਕੁਝ ਕਿਹਾ ਨਹੀਂ ਜਾ ਸਕਦਾ ਵੀ ਕਿਹੜਾ ਕੈਮੀਕਲ ਹੈਗਾ। ਪਰ ਲਾਟਾਂ ਨੇਗੀਆਂ ਜਿਹੜੀਆਂ ਇਹ ਮਤਲਬ ਆਸੇ-ਪਾਸੇ 20-25 ਕਿਲੋਮੀਟਰ ਤੋਂ ਉੱਪਰ ਨੂੰ, ਜਿਵੇਂ ਅਸਮਾਨ ਦੇ ਵਿੱਚ ਦੇਖ ਜਾਂਦਾ ਬਿਲਕੁਲ ਲਾਲ ਅਸਮਾਨ ਹੋਇਆ ਪਿਆ ਹੈਗਾ, ਬਿਲਕੁਲ ਲਾਲ। ਅੰਦਰ ਕੁਝ ਕਹਿ ਨਹੀਂ ਸਕਦੇ ਵੀ ਅੰਦਰ ਕੋਈ ਜਾਨੀ ਨੁਕਸਾਨ ਹੋਇਆ ਹੋਊ ਜਾਂ ਕੋਈ ਇਦਾਂ ਦਾ। ਹਾਲੇ ਕੋਈ ਆਪਾਂ ਮਤਲਬ ਮੈਂ ਰਾਸਤੇ ਤੋਂ ਲੰਘਿਆ ਜਾ ਰਿਹਾ ਸੀਗਾ, ਰਾਸਤੇ ਤੋਂ ਇਹ ਜਿਹੜਾ ਇਦਾਂ ਦਿਖ ਰਿਹਾ ਸੀਗਾ ਵੀ ਕੋਈ ਗੱਲਬਾਤ ਹੋਈ ਹੈ। ਕਿਉਂਕਿ ਹੁਣ ਉਹ ਜਿਹੜੇ ਸਾਹਮਣੇ ਇਸ ਟਾਈਮ ਕਹਿ ਦਈਏ ਵੀ ਲਾਟਾਂ ਨਿਕਲ ਰਹੀਆਂ ਨੇਗੀਆਂ, ਵਧੀ ਜਾ ਰਹੀਆਂ ਨੇ, ਘਟ ਨਹੀਂ ਰਹੀਆਂ, ਵੱਧ ਰਹੀਆਂ ਨੇ ਇਹ ਬਹੁਤ ਜ਼ਿਆਦਾ। ਕਾਲੇ ਕੇ ਪਿੰਡ ਤੋਂ ਵੀ ਦਿਖ ਰਿਹਾ, ਬਲਵਿੰਦਰ ਬਾਈ ਦਾ ਆਇਆਗਾ, ਕਹਿੰਦੇ ਕਾਲੇ ਕੇ ਤੋਂ ਵੀ ਦਿਖ ਰਿਹਾ, ਬਰਨਾਲੇ ਤੋਂ ਵੀ ਦਿਖ ਰਿਹਾ ਸੀ। ਮੈਂ ਜਦੋਂ ਬਰਨਾਲਾ ਸਾਈਡ ਤੋਂ ਆ ਰਿਹਾ ਸੀ, ਬਹੁਤ ਦੂਰੋਂ ਦਿਖ ਰਿਹਾ ਸੀਗਾ। ਸ਼ੱਕ ਤਾਂ ਮਤਲਬ ਪੈ ਰਿਹਾ ਸੀਗਾ ਵੀ ਕੋਈ ਇਦਾਂ ਦੀ ਗੱਲਬਾਤ ਹੋਈ ਹੈ ਵੀ ਅੱਗ ਵਾਲਾ ਦ੍ਰਿਸ਼ ਲੱਗਦਾਗਾ। ਤੇ ਹੈ ਫੈਕਟਰੀ ਦੇ ਅੰਦਰ ਆ ਇਹ, IOL ਦੇ ਪਲਾਟ ਦੇ ਅੰਦਰ ਦਾ ਦ੍ਰਿਸ਼ ਹੈਗਾ ਇਹ। ਅੱਗ ਹੀ ਲੱਗੀ ਆ ਬਾਈ, ਪਤਾ ਲੱਗ ਰਿਹਾ ਦੂਰੋਂ ਵੀ ਅੱਗ ਆ ਗਈ। ਤੇ ਬਹੁਤ ਜ਼ਿਆਦਾ ਲਾਟਾਂ ਨਿਕਲ ਰਹੀਆਂ ਨੇਗੀਆਂ, ਬਹੁਤ ਜ਼ਿਆਦਾ। ਬਾਕੀ ਆ ਜਾਓ, ਮੈਂ ਭੋਤਨੇ ਤੋਂ ਵੀ ਦਿਖ ਰਿਹਾ ਕਹਿੰਦੇ ਬਾਈ, ਭੋਤਨਾ ਪਿੰਡ ਮੋਗਾ ਰੋਡ ਤੇ ਦੇਖ, ਆਪਾਂ ਕਹਿ ਦਈਏ ਵੀ ਮੋਗਾ ਰੋਡ ਤੋਂ ਵੀ ਇਹ ਦਿਸ ਰਿਹਾ ਹੈਗਾ। ਧੌਲਾ ਟਰਾਈਡੈਂਟ ਚ ਲਾਡੀ ਢਾਲੀਵਾਲ। ਹਾਂਜੀ ਬਾਈ, IOL ਚ ਹੈ, ਠੀਕ ਹੈ। IOL ਦੇ ਵਿੱਚ ਨਹੀਂ ਹੈਗਾ ਬਾਈ ਕਹਿੰਦਾ, ਟਰਾਈਡੈਂਟ ਦੇ ਵਿੱਚ ਹੈ। ਓਕੇ ਓਕੇ ਓਕੇ, ਕਿਉਂਕਿ IOL ਦਾ ਤੇ ਟਰਾਈਡੈਂਟ ਦਾ ਪਲਾਟ ਵੀਰੋ ਇਕੱਠਾ ਹੈਗਾ ਇਹ। ਹੁਣ ਰੱਬ ਜਾਣਦਾ ਹੋਗਾ ਵੀ ਕੀ ਹੋਇਆ ਹੋਊਗਾ। ਬਸ ਅਰਦਾਸ ਆਪਾਂ ਕਹਿ ਸਕਦੇ ਹਾਂ ਵੀ, ਉਮੀਦ ਇਹੀ ਕਰ ਸਕਦੇ ਹਾਂ ਵੀ ਕਿਸੇ ਵੀਰ ਭਰਾ ਭੈਣ ਦੀ ਇੱਥੇ ਹਾਦਸੇ ਦੇ ਵਿੱਚ ਕੋਈ ਜਾਨ ਨਾ ਗਈ ਹੋਵੇ। ਬਾਕੀ ਚੀਜ਼ਾਂ ਚਲੋ ਬਣਦੀਆਂ ਰਹਿੰਦੀਆਂ ਨੇਗੀਆਂ, ਉਹ ਚੀਜ਼ਾਂ ਦਾ ਕੋਈ ਉਹ ਨਹੀਂ ਹੈ, ਕਿਸੇ ਦੀ ਜਾਨ ਨਾ ਗਈ ਹੋਵੇ ਬਸ। ਤੇ ਕੋਈ ਵੀ ਮੈਂ ਨਾ ਡਰਾਈਵ ਕਰ ਰਿਹਾ ਸੀਗਾ, ਤਾਂ ਕਰਕੇ ਨਹੀਂ ਫੋਨ ਚੁੱਕਿਆ ਗਿਆ।
ਤੇ ਬਸ ਵੀ ਕਿਸੇ ਦਾ ਕੋਈ ਆਪਾਂ ਕਹਿ ਦਈਏ ਵੀ ਜਾਨੀ ਨੁਕਸਾਨ ਨਾ ਹੋਇਆ ਹੋਵੇ ਇਸੇ ਚੀਜ਼ ਦੀ ਉਮੀਦ ਕਰਦੇ ਆ। ਤੇ ਬਾਕੀ ਚੀਜ਼ਾਂ ਕਿਉਂ ਮੈਨੇਜ ਹੋ ਜਾਂਦੀਆਂ ਨੇ, ਇਹ ਚੀਜ਼ ਜਿਹੜੀ ਕਰਨੀ ਔਖੀ ਹੈਗੀ ਪਿੱਛੋਂ ਪਰਿਵਾਰਾਂ ਨੂੰ। ਬਹੁਤ ਜ਼ਿਆਦਾ ਜਿਹੜਾ ਮਤਲਬ ਅੱਗ ਦਿਖ ਰਹੀ ਹੈਗੀ, ਬਹੁਤ ਜ਼ਿਆਦਾ ਅੱਗ ਲੱਗੀ ਹੋਈ ਆ। ਹਾਂਜੀ ਲਾਡੀ ਭਾਈ ਬਾਕੀ ਸਭ ਠੀਕ ਹੈਗਾ। ਤੇ ਪਹਿਲਾਂ ਨਾਲੋਂ ਥੋੜਾ ਜਿਹਾ ਘਟਿਆ ਲੱਗ ਰਿਹਾ ਹੈਗਾ ਹੁਣ, ਪਰ ਬਾਕੀ ਰੱਬ ਜਾਣਦਾ ਵੀ ਘਟਿਆ ਹੋਊ ਜਾਂ ਵਧਿਆ ਹੋਊਗਾ। ਤੇ ਦੇਖ ਸਕਦੇ ਹੋ ਤੁਸੀਂ ਵੀ ਕਿਸ ਤਰ੍ਹਾਂ ਅੱਗ ਇਹ ਲੱਗੀ ਹੈਗੀ। ਕੋਈ ਗੱਲ ਦਾ ਮਤਲਬ ਐ ਹਲੇ ਕਲੀਅਰ ਨਹੀਂ ਕੀਤਾ ਜਾ ਸਕਦਾ ਵੀ ਹੋਇਆ ਕੀ ਹੋਊਗਾ। ਹਰਪ੍ਰੀਤ ਬਾਈ ਕਹਿੰਦੇ ਤਪੇ ਤੋਂ ਵੀ ਲਾਟ ਦਿਸਦੀ ਸੀ ਕਹਿੰਦੇ, ਕਿਉਂਕਿ ਆਸੇ ਪਾਸੇ 20-25 ਕਿਲੋਮੀਟਰ ਦੇ ਵਿੱਚੋਂ ਲਾਟ ਇਹਦੀ ਦਿਸ ਰਹੀ ਸੀ ਬਾਈ। ਇਹ ਹੈਗਾ ਗਾ ਬਾਈ ਰਵਿੰਦਰ ਪਾਲ ਬਾਈ ਕਹਿੰਦਾ ਕਾਲੇ ਕਦੋਂ ਤੁਸੀਂ, ਇਹ ਹੈਗਾ ਬਈ ਧੌਲੇ ਜਿਹੜੀ ਫੈਕਟਰੀ ਹੈਗੀ ਟਰਾਈਡੈਂਟ ਉਹਦੇ ਵਿੱਚ ਆ ਇਹ ਇਸ ਟਾਈਮ ਜਿਹੜਾ ਦਿਸਦਾ। ਤੇ ਜਦੋਂ ਐ ਲੱਗਦਾਗਾ ਵੀ ਅੱਗ ਘਟੀ ਹੈ ਕਿ ਉਦੋਂ ਨੂੰ ਦੁਬਾਰੇ ਹੋਰ ਜਿਹੜਾ ਲਾਟ ਨਿਕਲ ਜਾਂਦੀ ਹੈਗੀ, ਏਦਾਂ ਪਤਾ ਲੱਗ ਰਿਹਾ ਹੈਗਾ। ਕਿਉਂਕਿ ਜਦੋਂ ਨੂੰ ਲੱਗਦਾਗਾ ਵੀ ਘਟ ਗਈ ਹਾਂ ਬਾਈ ਬਲਵਿੰਦਰ, ਉਦੋਂ ਨੂੰ ਦੁਬਾਰਾ ਲਾਟ ਦਿਸਣ ਲੱਗ ਜਾਂਦੀ ਹੈਗੀ। ਅੱਛਾ ਤੂੜੀ ਨੂੰ ਅੱਗ ਲੱਗੀ ਹੈਗੀ ਬਾਈ ਕਹਿੰਦੇ, ਗੁਰਦੀਪ ਬਾਈ ਆਪਣੇ ਪਿੰਡ ਵਾਲਿਆਂ ਨੇ ਕਮੈਂਟ ਕੀਤਾ ਹੈਗਾ, ਕਹਿੰਦੇ ਤੂੜੀ ਨੂੰ ਅੱਗ ਲੱਗੀ। ਹੋ ਸਕਦਾ ਤੂੜੀ ਨੂੰ ਅੱਗ ਲੱਗੀ, ਕਿਉਂਕਿ ਤੂੜੀ ਦਾ ਜਿਹੜਾ ਤੂੜੀ ਤੋਂ ਪੇਪਰ ਬਣਦਾ ਗਾ, ਤੂੜੀ ਬਹੁਤ ਸਟਾਕ ਹੁੰਦਾ ਟਰਾਈਡੈਂਟ ਦੇ ਵਿੱਚ, ਹੋ ਸਕਦਾ ਤੂੜੀ ਨੂੰ ਅੱਗ ਲੱਗੀ ਹੋਵੇ। ਗੱਲ ਬਾਈ ਤੁਹਾਡੀ ਸਹੀ ਲੱਗਦੀ ਆ। ਬਾਕੀ ਦੇਖੋ ਹੌਲੀ ਹੌਲੀ ਪਤਾ ਲੱਗੂ, ਗੱਲ ਦਾ ਕਲੀਅਰ ਟਾਈਮ ਪਾ ਕੇ ਹੋਊਗੀ ਵੀ ਕਿਸ ਚੀਜ਼ ਨੂੰ ਲੱਗੀ ਹੈਗੀ। ਪਰ ਲੱਗੀ ਬਹੁਤ ਭਿਆਨਕ ਸੀਗੀ, ਆਸੇ ਪਾਸਿਓਂ ਦਿਸਦੀ ਸੀਗੀ ਤਕਰੀਬਨ ਜਿਹੜੇ ਹਿਸਾਬ ਨਾਲ 20-25 ਕਿਲੋਮੀਟਰ। ਜਿਵੇਂ ਹੁਣ ਭੋਤਨਾ ਪਿੰਡ ਹੈਗਾ ਮੋਗਾ ਰੋਡ ਤੇ, ਭੋਤਨਾ ਪਿੰਡ ਬਹੁਤ ਦੂਰ ਹੋ ਗਿਆ, ਭੋਤਨੇ ਤੋਂ ਦਿਸ ਰਹੀ ਸੀ ਅੱਗੇ। ਤੇ ਮੈਨੂੰ ਬਰਨਾਲੇ ਕੋਲੋਂ ਦਿਸਣ ਲੱਗੀ ਸੀਗੀ। ਹਨੇਰੀ ਬਾਈ ਹੁਣ ਤਾਂ ਘਟ ਗਈ, ਪਹਿਲਾਂ ਬਹੁਤ ਆਈ ਸੀ। ਇੱਥੇ ਮਾਨਸਾ ਰੋਡ ਤੇ 2-3 ਦਰਖਤ ਵੀ ਟੁੱਟੇ ਪਏ ਸੀਗੇ, ਕਈ ਦਰਖਤ ਸੀਗੇ ਜਿਹੜੇ ਟੁੱਟੇ ਪਏ ਸੀ। ਉਹ ਹੁਣ ਹਨੇਰੀ ਦੇ ਵਿੱਚ ਪਤਾ ਨਹੀਂ ਲੱਗਦਾ ਟੁੱਟਿਆਂ ਦਾ, ਹਨੇਰੀ ਹੈ ਬਹੁਤ ਸੀ। ਪਰ ਘਟੀ ਤਾਂ ਨਹੀਂ ਲੱਗਦੀ ਬਾਈ ਬਲਵਿੰਦਰ, ਹੋ ਸਕਦਾ ਪਹਿਲਾਂ ਨੂੰ ਘਟੀ, ਪਰ ਨੇੜਿਓਂ ਏਦਾਂ ਲੱਗਦਾਗਾ ਵੀ ਜਿਵੇਂ ਬਹੁਤ ਜ਼ਿਆਦਾ ਅੱਗ ਹਲੇ ਵੀ ਹੈਗੀ ਬਹੁਤ ਜ਼ਿਆਦਾ ਅੱਗ। ਇੱਕ ਤਾਂ ਇੰਡਸਟਰੀ ਹੈ ਬਹੁਤ ਵੱਡੀ ਹੈ ਫੈਕਟਰੀ, ਇਹ ਕੋਈ ਛੋਟੀ ਨਹੀਂ ਹੈਗੀ। ਅੱਛਾ ਪਰਾਲੀ ਤੂੜੀ ਇਹ ਚੀਜ਼ਾਂ ਇੱਥੇ ਅੰਦਰ ਸਟਾਕ ਹੁੰਦੀਆਂ ਨੇ, ਕਿਉਂਕਿ ਇਹਦੇ ਵਿੱਚ ਕਾਗਜ਼ ਬਣਦਾ, ਜਿਹੜਾ ਪੇਪਰ ਬਣਦਾ ਟਰਾਈਡੈਂਟ ਦਾ, ਫੋਟੋ ਕਾਪੀਅਰ ਜ਼ੀਰੋਕਸ ਪੇਪਰ, ਉਸ ਪੇਪਰ ਵਾਸਤੇ ਤੂੜੀ ਜਿਹੜੀ ਵਰਤੀ ਜਾਂਦੀ ਹੈਗੀ, ਪਰਾਲੀ ਜਿਹੜੀ ਵਰਤੀ ਜਾਂਦੀ ਹੈਗੀ, ਹੋ ਸਕਦਾ ਉਹਨੂੰ ਅੱਗ ਲੱਗੀ ਹੋਵੇ ਮੇਬੀ। ਬਸ ਕਿਸੇ ਦਾ ਵਿਚਾਰਾ ਕੋਈ ਮੱਚਿਆ ਨਾ ਹੋਵੇ, ਉਹ ਚੀਜ਼ ਔਖੀ ਹੋ ਜੂਗੀ। ਕਿਸੇ ਦਾ ਘਰ ਨਾ ਉਜੜੇ ਵਿਚਾਰੇ ਦਾ, ਕਿਸੇ ਮਜ਼ਦੂਰ ਦਾ, ਕਿਸੇ ਕਾਮੇ ਦਾ, ਕੋਈ ਜਿਹੜਾ ਰਾਖੀ ਤੇ ਹੋਣਾ ਕਿਸੇ ਉਸ ਦਾ। ਇਸ ਚੀਜ਼ ਤੋਂ ਪਰਮਾਤਮਾ ਸੁੱਖ ਰੱਖੇ, ਬਸ ਕਿਸੇ ਦਾ ਘਰ ਨਾ ਉਜਾੜੇ। ਮੈਂ ਜਿਹੜਾ ਇਹਦੇ ਕੋਲ ਦੀ ਸੜਕ ਜਾਂਦੀ ਹੈਗੀ ਉਸ ਰੋਡ ਤੇ ਇਸ ਟਾਈਮ ਤੁਹਾਨੂੰ ਗੱਡੀ ਐਂਟਰ ਹੋਈ ਹੈਗੀ, ਜਿਹੜਾ IOL ਦਾ ਗੇਟ ਆ ਫਤਿਹਗੜ੍ਹ ਛੰਨਾ ਵਾਲੀ ਰੋਡ ਤੇ, ਕਿਉਂਕਿ IOL ਤਾਂ ਇੱਧਰ ਰਹਿ ਗਿਆ। ਇਟ ਮੀਨ ਜਿਹੜੀ ਟਰਾਈਡੈਂਟ ਦੇ ਪਲਾਟ ਦੇ ਵਿੱਚ ਹੋ ਸਕਦੀ ਹੈ।
ਇਧਰਲੇ ਪਾਸੇ ਤੂੜੀ ਦਾ ਸਟਾਕ ਹੁੰਦਾ ਹੈ। ਬਾਈ ਘਟੀ ਕਾਹਨੂੰ ਆ ਗਈ, ਅੱਗ ਬਹੁਤ ਜ਼ਿਆਦਾ ਹੈ। ਘਟੀ ਨਹੀਂ ਹੈਗੀ ਅੱਗ, ਅੱਗ ਤਾਂ ਹੋਰ ਵਧੀ ਲੱਗਦੀ ਹੈਗੀ। ਬਹੁਤ ਜ਼ਿਆਦਾ ਅੱਗ ਦਿਖ ਰਹੀ ਹੈ, ਬਹੁਤ ਜ਼ਿਆਦਾ ਅੱਗ, ਦੇਖੋ ਹਾਲੇ ਵੀ ਨਹੀਂ ਘਟੀ ਹੈਗੀ। ਕੋਈ ਪਿੰਡ ਤਾਂ ਨਹੀਂ ਆਈ? ਨਹੀਂ ਪਿੰਡ ਨਹੀਂ ਆਈ। ਪਿੰਡ ਨਹੀਂ ਆਈ, ਹਾਂ ਫੈਕਟਰੀ 'ਚ ਹੈ। ਫੈਕਟਰੀ 'ਚ ਹੀ ਹੈ। ਸੰਨਾ ਘਰਾਂ 'ਚ ਤਾਂ ਕਾਹਨੂੰ ਆਈ ਆ ਬਾਈ? ਨਾ ਘਰਾਂ 'ਚ ਨਹੀਂ, ਘਰਾਂ 'ਚ ਨਹੀਂ ਆਈ ਹੈਗੀ। ਡਾਟ ਪੂਰੀ ਹੈ। ਹਾਂ ਇਸ ਟਾਈਮ ਵੀ ਸੇਕ ਮਾਰਦਾ ਹੋਊ। ਮੈਂ ਗੁਰਦੀਪ ਇਸ ਟਾਈਮ ਬਈਆ ਨਾਲੇ ਵਾਲੇ ਪੁਲ ਤੇ ਖੜਾਂਗਾ ਜਿੱਥੇ ਬਿਜਲੀ ਦੇ ਸਮਾਨ ਵਾਲੀ ਫੈਕਟਰੀ ਹੈਗੀ, ਉੱਥੋਂ ਦੀ ਫੋਟੋ ਹੈਗੀ ਇਸ ਟਾਈਮ। ਇਹ ਠੀਕਰੀਵਾਲ ਤੋਂ ਵੀ ਦਿਖਦੀ ਹੈ। ਲੱਕੀ ਬਾਈ ਦਾ ਕਮੈਂਟ ਆਇਆ ਯਾਰ, ਦੇਖੋ ਕਿੰਨੀ ਭਿਆਨਕ ਅੱਗ ਹੈਗੀ ਜਿਹੜੀ ਐਡੀ ਦੂਰ ਤੋਂ ਦਿਸ ਰਹੀ ਹੈਗੀ। ਖੈਰ ਹੀ ਕਰੇ ਰੱਬ, ਬਸ ਕਿਸੇ ਦੀ ਜਾਨ ਮਾਲ ਦਾ ਨਾ ਹੋਇਆ ਹੋਵੇ। ਅੰਦਰੋਂ ਖੜਕਾ ਬਹੁਤ ਹੋ ਰਿਹਾ, ਜਿਵੇਂ ਜੋਰਾਂ ਦੇ ਉੱਤੇ ਪਾਣੀ ਛਿੜਕਿਆ ਜਾ ਰਿਹਾ ਹੁੰਦਾ ਜਾਂ ਹੋਰ ਹੈ। ਬਹੁਤ ਜ਼ਿਆਦਾ ਭਿਆਨਕ ਅੱਗ, ਬਹੁਤ ਜ਼ਿਆਦਾ ਭਿਆਨਕ, ਕਿਉਂਕਿ ਪੂਰਾ ਅਸਮਾਨ ਵੀ ਲਾਲ ਹੋ ਗਿਆ ਸੀ, ਪੂਰਾ ਅਸਮਾਨ ਲਾਲ ਹੋ ਗਿਆ ਸੀ। ਕਿਉਂਕਿ ਇੱਕ ਚੀਜ਼ ਲੱਗਦੀ ਹੈ ਵੀ ਇਸ ਤਰ੍ਹਾਂ ਦੀ ਜਿਹੜੀ ਪਰਾਲੀ ਨੂੰ ਜਾਂ ਅੱਗ ਇਹਨੂੰ ਤੂੜੀ ਨੂੰ ਲੱਗਦੀ ਹੈ, ਇਹਨੂੰ ਬੁਝਾਉਣਾ ਤਾਂ ਮੁਸ਼ਕਿਲ ਆ, ਕਿਉਂਕਿ ਪਾਣੀ ਨਾਲ ਨਹੀਂ ਇਹ ਅੱਗ ਬੁਝਦੀ ਹੈਗੀ। ਹੈਲੋ, ਵੈਸੇ ਇਸ ਇੰਡਸਟਰੀ ਕੋਲੇ ਪ੍ਰਬੰਧ ਤਾਂ ਬਹੁਤ ਹੋਊਗਾ, ਇੰਨਾ ਮੈਨੂੰ ਪਤਾ ਗਾ ਵੀ ਜੇ ਬਾਈ ਚਾਂਸ ਕਿਸੇ ਨੂੰ ਕੋਈ ਮਾੜਾ ਮੋਟਾ ਕੋਈ ਹੋਇਆ ਵੀ ਤਾਂ ਉਸ ਚੀਜ਼ ਤੇ ਕੰਟਰੋਲ ਹੋ ਜਾਊਗਾ। ਇਹ ਹੈਗੀ ਬਾਈ ਫੋਟੋ ਫਤਿਹਗੜ੍ਹ ਛੰਨਾ ਪਿੰਡ ਦਾ ਏਰੀਆ ਗਾ, ਉਦਾਂ ਧੌਲੇ 'ਚ ਆ ਜਾਂਦੀ ਹੈ ਇਹ ਫੈਕਟਰੀ, ਟਰਾਈਡੈਂਟ ਫੈਕਟਰੀ। ਕਿਉਂਕਿ ਲਾਟਾਂ ਹਲੇ ਘਟ ਨਹੀਂ ਰਹੀਆਂ, ਲਾਟਾਂ ਬਹੁਤ ਜ਼ਿਆਦਾ ਵੱਧ ਰਹੀਆਂ, ਕਿਉਂਕਿ ਹਵਾ ਤੇਜ਼ ਆ, ਜਿਹੜੀ ਤੇਜ਼ ਹਵਾ ਕਰਕੇ ਇਹ ਬਹੁਤ ਵੱਧ ਗਈ। ਟਰਾਈਡੈਂਟ ਫੈਕਟਰੀ ਜਿਹੜੀ ਧੌਲੇ ਆ, ਉਸ ਫੈਕਟਰੀ ਦਾ ਜਿਹੜਾ ਬਾਹਰੇ ਸਟਾਕ ਪਿਆ ਹੁੰਦਾ ਤੂੜੀ ਦਾ, ਕਿਉਂਕਿ ਇਹਦੇ ਵਿੱਚ ਪੇਪਰ ਬਣਦਾ, ਇਸ ਪੇਪਰ ਮਿਲ ਆ ਇਹ, ਜਿਹੜਾ ਟਰਾਈਡੈਂਟ ਦਾ ਫੋਟੋਕਾਪੀ ਵਾਲਾ ਪੇਪਰ ਆਉਂਦਾ ਉਹ ਪੇਪਰ ਬਣਦਾ ਇੱਥੇ। ਤੇ ਉਸ ਪੇਪਰ ਦੇ ਵਾਸਤੇ ਜਿਹੜੀ ਤੂੜੀ ਵਰਤੀ ਜਾਂਦੀ ਹੈ ਤੇ ਪਰਾਲੀ ਵਰਤੀ ਜਾਂਦੀ ਹੈਗੀ, ਉਹ ਪਰਾਲੀ ਦਾ ਸਟਾਕ ਹੁੰਦਾ ਇੱਥੇ। ਤੇ ਹੁੰਦਾ ਵੀ ਭਾਰੀ ਮਾਤਰਾ ਦੇ ਵਿੱਚ ਆ, ਕਿਉਂਕਿ 15-15 20 ਭੂੰਗ ਇਕੱਠੇ ਹੁੰਦੇ ਨੇ ਇੱਥੇ ਜਿਹੜੇ ਲਾਉਂਦੇ ਹੁੰਦੇ ਨੇ, ਤੇ ਉਸ ਚੀਜ਼ ਨੂੰ ਇਹ ਅੱਗ ਲੱਗੀ ਹੈਗੀ। ਹਾਂਜੀ ਬਾਈ ਬਿਲਕੁਲ, ਹਵਾ ਦੇ ਮੂਹਰੇ ਕਿਸੇ ਚੀਜ਼ ਦੀ ਕੋਈ ਤਾਕਤ ਨਹੀਂ। ਹਵਾ, ਪਾਣੀ ਤੇ ਅੱਗ ਦੇ ਮੂਹਰੇ ਕੋਈ ਨਹੀਂ ਟਿਕ ਸਕਦਾ। ਪ੍ਰਦੀਪ ਭੱਟ ਬਾਈ ਕਹਿੰਦੇ ਵੀ ਅਸਪਾਲ ਕਲਾਂ ਪਿੰਡ ਤੋਂ ਵੀ ਦਿਖਦਾ। ਅਸਪਾਲ ਕਲਾਂ ਪਿੰਡ ਦਾ ਜੇ ਹੁਣ ਆਪਾਂ ਕੋਈ ਲਾਈਏ ਅੰਦਾਜ਼ਾ ਤਾਂ ਤਕਰੀਬਨ ਅਸਪਾਲ ਕਲਾਂ ਇੱਥੋਂ 20 ਕਿਲੋਮੀਟਰ ਹੋਣਾ, 20 ਕਿਲੋਮੀਟਰ ਘੱਟੋ ਘੱਟ ਹੋਣਾ ਅਸਪਾਲ ਕਲਾਂ ਤੋਂ। ਤੇ ਅਸਪਾਲ ਕਲਾਂ ਤੋਂ ਇਹ ਜਿਹੜਾ ਲਾਟਾਂ ਦਿਸ ਰਹੀਆਂ ਨੇ। ਹਰਪ੍ਰੀਤ ਬਾਈ ਹੁਸ਼ਿਆਰਪੁਰ ਵਾਲੀ ਸਾਈਡ ਤੋਂ ਕਹਿੰਦੇ ਸਾਡੇ ਕੰਨੀ ਤਾਂ ਮੀਂਹ ਤੇ ਹਨੇਰੀ ਪੂਰੀ ਤੇਜ਼ ਆ। ਬਾਈ ਇੱਥੇ ਹਨੇਰੀ ਬਹੁਤ ਚੱਲ ਰਹੀ ਆ, ਪਰ ਮੀਂਹ ਨਹੀਂ ਆਇਆ ਹੈਗਾ। ਮੀਂਹ ਬਿਲਕੁਲ ਵੀ ਕਣੀ ਹੈ ਨਹੀਂ। ਗੁਰਵਿੰਦਰ ਬਾਈ ਕਹਿੰਦਾ ਲੌਂਗੋਵਾਲ ਤੋਂ ਵੀ ਦਿਖੀ ਜਾਂਦੀ ਆ। ਮਨਦੀਪ ਬਾਈ ਮੌਸਮ ਦੇਖੋ, ਹਵਾ ਤਾਂ ਚੱਲ ਰਹੀ ਹੈ, ਜਿਹੜੀ ਹਵਾ ਤਾਂ ਠੰਡੀ ਹੈਗੀ, ਮੀਂਹ ਕੋਈ ਹੈ ਨਹੀਂਗਾ, ਪਰ ਹਵਾ ਦੇ ਕਾਰਨ ਇੱਥੇ ਆ ਜਿਹੜੀ ਅੱਗ ਬਹੁਤ ਜ਼ਿਆਦਾ ਇਕਸੁੱਤੀ ਵੱਧ ਗਈ ਹੈ। ਪੱਤੀ ਸੇਖਵਾਨ ਜਿਹੜਾ ਪੱਖੋ ਵਾਲੇ ਪਾਸੇ ਆ, ਅਸਾਂ ਉਸ ਪਿੰਡ ਤੋਂ ਵੀ ਬਾਈ ਕਹਿੰਦਾ ਦਿਸ ਜਾਂਦੀ ਆ। ਅਸਾਂ ਗੁਰਪ੍ਰੀਤ ਸੇਖੋ ਬਾਈ ਕਹਿੰਦੇ ਨੰਗਲ ਪਿੰਡ ਤੋਂ ਵੀ ਦਿਖ ਰਿਹਾ। ਨੰਗਲ ਦੇਖੋ ਸ਼ੇਰਪੁਰ ਵਾਲੇ ਪਾਸੇ ਆ ਗਿਆ ਯਾਰ, ਉਹ ਤਾਂ ਮੈਨੂੰ ਲੱਗਦਾ 30 ਕਿਲੋਮੀਟਰ। ਕਾਲੇ ਕਿਆ ਤੋਂ ਵੀ ਦਿਖ ਰਿਹਾ, ਕਾਨੇ ਕਿਆ ਤੋਂ ਵੀ ਦਿਖਦਾ ਹੈ। ਤਾਂ ਬਾਈ ਫਿਰ ਇਹ ਪਿੰਡ ਨੇਗੇ ਜਿਹੜੇ ਆਸੇ ਪਾਸੇ ਦੇ ਪਿੰਡ ਆ ਗਏ ਆਪਣੇ
ਇਹ ਟਰਾਈਡੈਂਟ ਤੋਂ 20-25 ਕਿਲੋਮੀਟਰ ਦਾ ਸਰਕਲ ਆਪਾਂ ਕਹਿ ਦਈਏ ਵੀ ਉਹ ਸਰਕਲ ਆ ਗਿਆ। ਤੇ ਕਾਫੀ ਲੋਕ ਜਾ ਰਹੇ ਨੇ, ਪਰ ਮੈਨੂੰ ਨਹੀਂ ਲੱਗਦਾ ਵੀ ਲੋਕ ਕਿਸੇ ਹਿਸਾਬ ਕੋਈ ਇਸ ਚੀਜ਼ ਉੱਤੇ ਕੰਟਰੋਲ ਕਰ ਪਾਉਣਗੇ। ਇਸ ਅੱਗ ਦੇ ਉੱਤੇ ਲੋਕਾਂ ਦੇ ਵੱਲੋਂ ਨਹੀਂ ਇਹ ਕੰਟਰੋਲ ਹੋ ਸਕਦੀ। ਢਿੱਲਵਾਂ ਤੋਂ ਵੀ ਦਿਖ ਰਹੀ ਹੈ, ਢਿੱਲਵਾਂ ਪਿੰਡ ਤਵੇ ਤੋਂ ਵੀ ਆਪਾਂ ਕਹਿ ਦਈਏ ਵੀ ਦੇਖੋ 8-10 ਕਿਲੋਮੀਟਰ ਅੱਗੇ ਹੈਗਾ। ਲਾਟ ਹੈ ਬਹੁਤ ਵੱਡੀ ਸੀ, ਤਾਈਓ ਐਡੀ ਦੂਰੋਂ ਦਿਸਦੀ ਸੀ ਬਈ, ਬਹੁਤ ਵੱਡੀ ਲਾਟ ਸੀ। ਪੂਰਾ ਇਹਦਾ ਪੂਰਾ ਆਸਮਾਨ ਆ ਜਿਹੜਾ ਹਲੇ ਵੀ ਲਾਲ ਦਿਸਦਾਗਾ, ਉਦੋਂ ਤਾਂ ਪਹਿਲਾਂ ਤਾਂ ਬਾਹਲਾ ਜ਼ਿਆਦਾ ਲਾਲ ਦਿਸ ਰਿਹਾ ਸੀ। ਸਟਾਕ ਇਹਦੇ ਤੂੜੀ ਦਾ ਤੇ ਪਰਾਲੀ ਦਾ ਹੁੰਦਾ ਵੀ ਬਹੁਤ ਜ਼ਿਆਦਾ ਵੱਡੀ ਮਾਤਰਾ ਦੇ ਵਿੱਚ ਆ, ਕਿਉਂਕਿ ਪੇਪਰ ਬਹੁਤ ਵੱਡੀ ਮਾਤਰਾ ਦੇ ਵਿੱਚ ਬਣਦਾ। ਪੇਪਰ ਦੀ ਕੁਆਲਿਟੀ ਟਰਾਈਡੈਂਟ ਦੀ ਮਸ਼ਹੂਰ ਹੈ। ਅੰਦਰ ਤਾਂ ਨਹੀਂ ਬਾਈ ਮੈਨੂੰ ਲੱਗਦਾ ਜਾਣ ਦਿੰਦੇ ਹੋਣੇ, ਕਿਉਂਕਿ ਇਸ ਇੰਡਸਟਰੀ ਦੇ ਰੂਲ ਬਹੁਤ ਸਖਤ ਨੇਗੇ। ਆਪਣੋਂ ਤੁਸੀਂ ਵੇਖੋ ਕਿਵੇਂ ਲਾਲ ਦਿਸ ਰਿਹਾ ਸਾਰਾ। ਇਹ ਉਹਦੀ ਚਾਰ ਦੀਵਾਰੀ ਦੇ ਕੋਲੇ ਆ ਗਏ ਆਪਾਂ ਫੈਕਟਰੀ ਦੇ। ਜੇ ਮੀਂਹ ਪੈ ਜੇ ਤਾਂ ਮੀਂਹ ਨਾਲ ਇੱਕ ਹੱਲ ਹੈ ਇਹਦਾ। ਤੇ ਬਾਕੀ ਇੱਥੇ ਜਿਹੜਾ ਮਤਲਬ ਆਸੇ-ਪਾਸੇ ਸਫੈਦੇ ਲਾਏ ਹੋਏ ਨੇਗੇ, ਇਹਨਾਂ ਦੇ ਵਿੱਚ ਵੀ ਕਈ ਵਾਰੀ ਕੈਮੀਕਲ ਹੁੰਦਾ। ਮੇਰੇ ਨਾਲ ਇੱਕ ਮੁੰਡਾ ਪੜ੍ਹਦਾ ਹੁੰਦਾ ਸੀਗਾ, ਮੇਰਾ ਕਲਾਸਮੇਟ ਸੀ ਮੁੰਡਾ ਬਾਈ ਸਰਬਾ, ਆਪਣੇ ਪਿੰਡ ਤੋਂ ਭੈਣੀ ਤੋਂ। ਉਹ ਵੀਰਾਂ ਦੀ ਡਿਊਟੀ ਹੁੰਦੀ ਸੀਗੀ ਸਫੈਦਿਆਂ ਨੂੰ ਪਾਣੀ ਦੇਣ ਦੀ। ਤੇ ਜਦੋਂ ਉਹ ਪਾਣੀ ਦੇ ਰਿਹਾ ਸੀ, ਉਹ ਇੱਕ ਵਾਰੀ ਉਹ ਪਾਣੀ ਦੇ ਵਿੱਚ ਵੜ ਗਿਆ। ਤੇ ਪਾਣੀ ਦੇ ਵਿੱਚ ਉਹ ਇਹੋ ਜਿਹਾ ਵੜਿਆ ਵੀ ਮੁੜ ਕੇ ਪੂਰੀ ਉਮਰ ਦੇ ਲਈ ਉਹਦੇ ਜਿਹੜੇ ਪੈਰ ਨੇਗੇ, ਪੈਰਾਂ ਨੂੰ ਰੋਗ ਲੱਗ ਗਿਆ। ਉਹਦੇ ਪੈਰਾਂ ਦੇ ਉੱਤੇ ਖਾਜ ਟਾਈਪ ਹੋਣ ਲੱਗ ਗਿਆ। ਮੁੜ ਕੇ ਉਹਦੇ ਪੈਰ ਠੀਕ ਨਹੀਂ ਹੋਏ ਹੈਗੇ। ਤੇ ਫੈਕਟਰੀ ਵਾਲਿਆਂ ਨੇ ਕੋਈ ਉਹਦਾ ਮਤਲਬ ਵਿਚਾਰੇ ਦਾ ਕੋਈ ਜ਼ਿਆਦਾ ਵੀ ਮਦਦ ਵੀ ਨਹੀਂ ਕੀਤੀ ਹੈਗੀ ਭਾਈ। ਬਹੁਤ ਜ਼ਿਆਦਾ ਬੁਰਾ ਹੋਇਆ, ਬੜੇ ਦੁੱਖ ਦੀ ਗੱਲ ਹੈ। ਜਾਨੀ ਨੁਕਸਾਨ ਤੋਂ ਬਚਾਅ ਹੋਵੇ, ਬਿਲਕੁਲ ਬਾਈ, ਜਾਨੀ ਨੁਕਸਾਨ ਤੋਂ ਬਚਾਅ ਹੋਣਾ ਚਾਹੀਦਾ। ਕਿਉਂਕਿ ਇੰਨੀ ਅੱਗ ਦੇ ਵਿੱਚ ਜੇ ਕਈ ਵਾਰੀ ਕੋਈ ਬੰਦਾ ਜਿਹੜਾ ਇਹਦੀ ਰਾਖੀ ਤੇ ਹੋਇਆ ਜਾਂ ਕੋਈ ਹੋਰ ਹੋਇਆ, ਉਸ ਵੀਰ ਨੂੰ ਜੇ ਕੁਝ ਹੋ ਗਿਆ, ਉਹਦਾ ਘਰ ਪੱਟਿਆ ਜਾਊਗਾ, ਉਹਦਾ ਘਰ ਉੱਜੜ ਜਾਊਗਾ। ਮਤਲਬ ਉਸ ਚੀਜ਼ ਤੋਂ ਵਾਹਿਗੁਰੂ ਕਿਰਪਾ ਕਰੇ ਵੀ ਬਚਾਅ ਹੋਇਆ ਹੋਵੇ। ਉਹ ਚੀਜ਼ ਮਾੜੀ ਹੈਗੀ। ਬਾਕੀ ਸਟਾਕ ਦਾ ਕੋਈ ਗੱਲ ਨਹੀਂ, ਤੂੜੀ ਪੰਜਾਬ 'ਚ ਵਾਧੂ ਪਈ ਹੈਗੀ, ਸਟਾਕ ਤਾਂ ਇਹਨਾਂ ਨੂੰ ਮਿਲ ਜੂਗਾ, ਸਟਾਕ ਦੀ ਕੋਈ ਗੱਲ ਨਹੀਂ ਹੈ, ਖਰੀਦ ਲੈਣਗੇ। ਪਰ ਕਿਸੇ ਵੀਰ ਦਾ ਕੋਈ ਜਾਨ ਨਾ ਗਈ ਹੋਵੇ, ਬਸ ਇਹ ਚੀਜ਼ ਦਾ ਵੱਡਾ ਘਾਟਾ ਪੈ ਜੂ ਕਿਸੇ ਦੇ ਪਰਿਵਾਰ ਨੂੰ ਜੇ ਬਾਈ। ਬਹੁਤ ਜ਼ਿਆਦਾ ਬੁਰਾ ਗੱਲ ਹੈ ਇਹ ਬਾਈ। ਟਰਾਈਡੈਂਟ ਧੌਲਾ, ਟਰਾਈਡੈਂਟ ਫੈਕਟਰੀ ਧੌਲਾ ਸਾਹਮਣੇ ਚਿਮਨੀਆਂ ਨੇਗੀਆਂ ਫੈਕਟਰੀ ਦਾ। ਬਹੁਤ ਵੱਡਾ ਜਿਹੜਾ ਪ੍ਰੋਜੈਕਟ ਆ ਟਰਾਈਡੈਂਟ ਦਾ, ਬਹੁਤ ਜ਼ਿਆਦਾ ਵੱਡਾ। ਆਪਣੇ ਘਰਾਂ ਦੇ ਹੈ ਤਾਂ ਕੋਲ ਆ ਗਈ ਬਿਲਕੁਲ, ਪਰ ਮੈਂ ਭਾਵੇਂ ਕਹਦੀ ਪਹਿਲੀ ਵਾਰੀ ਇਹਦੇ ਨਜ਼ਦੀਕ ਆਇਆ। ਇੰਨਾ ਮੈਂ ਕਦੇ ਨਜ਼ਦੀਕ ਨਹੀਂ ਆਇਆ ਇਹਦੇ। ਇਧਰਲੇ ਪਾਸਿਓਂ ਛੰਨਾ ਪਿੰਡ ਤੋਂ ਲੈ ਕੇ ਇਹ ਮਾਨਸਾ ਵਾਲੇ ਹਾਈਵੇ ਤੱਕ ਇਹ ਆ ਜਾਂਦੀ ਹੈਗੀ। ਜਿੱਧਰਲੇ ਪਾਸੇ ਆਪਾਂ ਹੁਣ ਜਾ ਰਹੇ ਹਾਂ ਸਾਹਮਣੇ ਉਹ ਹੈ ਇਹਦਾ ਜਿਹੜਾ ਸਟਾਕ ਯਾਰਡ। ਇਹ ਅੱਗੇ ਰਾਸਤਾ ਹੋਇਆ, ਪਰ ਮੈਨੂੰ ਲੱਗਦਾ ਗਾ ਵੀ ਅੱਗੇ ਰਾਸਤਾ ਹੈ ਨਹੀਂਗਾ, ਦਰਖਤ ਸਾਰੇ ਟੁੱਟੇ ਪਏ ਨੇਗੇ। दो मिनट वेट करो।